ਜਿਸ ਦਾ ਮਾਨ ਗਮਾਨ ਸੀ ਤੈਨੂੰ, ਉਹ ਕਿੱਧਰ ਗਈ ਜਵਾਨੀ ਤੇ ਆਕੜ ਖਾਨੀ। ਆਹਾ ਗੋਡੇ ਤੈਨੂੰ ਟੁਰਨ ਨਹੀਂ ਦਿੰਦੇ ਤੇ ਭੁੱਲ ਗਈ ਟੋਰ ਮਸਤਾਨੀ ਤੇ ਨਖਰੇ ਦਾਨੀ। ਵਾਹ ਕੰਬਦੇ ਹੱਥ ਪਿਆਲਾ ਫੜਿਆ ਤੇ ਮੁਸ਼ਕਲ ਰੋਟੀ ਖਾਣੀ ਤੇ ਪੀਣਾ ਪਾਣੀ। ਆਏ ਹਾਏ ਆਰਫ ਯਾਰਾ ਹੋ ਗਿਓ ਬੁੱਢਾ, ਹੁਣ ਤੇ ਛੱਡ ਨਦਾਨੀ ਕੰਮ ਸ਼ੈਤਾਨੀ। ਜੇਕਰ ਆਪਣਾ ਕੋਈ ਨੁਕਸਾਨ ਹੋਵੇ, ਚੜ ਕੇ ਕੋਠੇ ਉੱਤੇ ਡੰਡ ਪਾਈ ਦੀ ਨਹੀਂ। ਹਾਂ ਖੱਚਿਆਂ ਮਾਰਦੇ ਲੋਕ ਸ਼ਰੀਕ ਸੁਣ ਕੇ, ਖੇ ਆਪਣੀ ਆਪ ਉਡਾਈ ਦੀ ਨਹੀਂ। ਵਾਹ ਵਾਹ ਤੇ ਭਾਵੇਂ ਕਿੱਡਾ ਕੋਈ ਗੂੜਾ ਯਾਰ ਹੋਵੇ, ਉਹਨੂੰ ਰਾਜ਼ ਦੀ ਗੱਲ ਬਤਾਈ ਦੀ ਨਹੀਂ। ਵਾਹ ਵਾਹ ਆਰਫ ਯਾਰ ਮੀਆਂ ਬੁਰੇ ਵਕਤ ਅੰਦਰ, ਆਸ ਕਿਸੇ ਬਗਾਨੇ ਤੇ ਲਾਈ ਦੀ ਨਹੀਂ। ਬਣੇ ਵੇਖ ਕੇ ਬੱਦਲ ਅਸਮਾਨ ਉੱਤੇ, ਪਾਣੀ ਘੜੇ ਦਾ ਕਦੀ ਨਾ ਰੋੜੀਏ ਜੀ। ਤੇ ਰੋਟੀ ਚੋਪੜੀ ਮਿਲਣ ਦੀ ਆਸ ਉੱਤੇ, ਸੁੱਕੀ ਹੱਥ ਦੀ ਟਾਪ ਨਾ ਛੋੜੀਏ ਜੀ। ਗੰਦਾ ਕਤਰਾ ਇੱਕ ਬਨਿਆਦ ਤੇਰੀ, ਕਿਹੜੀ ਗੱਲ ਦਾ ਮਾਨ ਗਮਾਨ ਤੈਨੂੰ। ਵਾਹ ਨਿਕਲਿਓ ਰਾਹ ਪਿਸ਼ਾਬ ਦੇ 2 ਵਾਰੀ, ਨਹੀਂ ਆਕੜਨਾ ਸ਼ਾਨ ਸ਼ਿਆਨ ਤੈਨੂੰ। ਵਾਹ ਵਾਹ ਤੇ ਕਦੀ ਸੋਚਿਆ ਹੀ ਕਿਹੜਾ ਦੇਣ ਵਾਲਾ, ਇਹ ਅੱਖੀਆਂ ਕੰਨ ਜ਼ਬਾਨ ਤੈਨੂੰ। ਕੌਣ ਬੋਲਦਾ ਆਰਫਾ ਵਿੱਚ ਤੇਰੇ, ਉਹਦੀ ਹੈ ਕੋਈ ਜਾਣ ਪਛਾਣ ਤੈਨੂੰ। ਤੇਰੇ ਕੋਲੋਂ ਜਨਾਜ਼ੇ ਨਿਤ ਗੁਜ਼ਰਦੇ ਨੇ, ਹੁੰਦੇ ਮੋਇਆਂ ਦੇ ਨਿਤ ਐਲਾਨ ਮੀਆਂ। ਤੇ ਆਪਣੀ ਦੁਨੀਆ ਦੇ ਵਿੱਚ ਤੂੰ ਮਗਨ ਹੋਇਓ, ਤੈਨੂੰ ਜ਼ਰਾ ਵੀ ਵੇਲਕ ਨਾ ਆਣ ਮੀਆਂ। ਤੈਨੂੰ ਜ਼ਰਾ ਵੀ ਮੌਤ ਦਾ ਫਿਕਰ ਨਹੀਂ, ਸਦਾ ਰਹਿਣ ਦੇ ਕਰੇ ਸਮਾਨ ਮੀਆਂ। ਹੱਥੀਂ ਦੱਬ ਕੇ ਆਰਫਾ ਮਾਪਿਆਂ ਨੂੰ, ਤੇਰੀ ਅਜੇ ਵੀ ਡਰੀ ਨਾ ਜਾਨ ਮੀਆਂ। ਪੇ ਪਾਣੀ ਦਾ ਬੁਲਬੁਲਾ ਹੁਸਨ ਤੇਰਾ, ਏਡਾ ਦੱਸ ਨਾਈ ਸੱਜ ਸਾਜੀ ਯਾਰਾ। ਕੱਲ ਮਿੱਟੀ ਵਿੱਚ ਰੋਲੇ ਦਾ ਇਹ ਜੁੱਸਾ, ਸਾਂਭ ਸਾਂਭ ਰੱਖੇ ਜਿਹਨੂੰ ਅੱਜ ਯਾਰਾ। ਵਾਹ ਵਾਹ ਤੇ ਡੋਰੀ ਦਮਾਂ ਦੀ ਅੰਤ ਨੂੰ ਟੁੱਟ ਜਾਣੀ, ਵਾਹ ਜੀ ਵਾਹ। ਜੈਸੀ ਘੜਾ ਚੁਰਾਏ ਤੇ ਭਾਜੀ ਯਾਰਾ। ਸੁਭਾਨ ਅੱਲਾ। ਆਰਫ ਯਾਰ ਕੋਈ ਕਰ ਲੈ ਅਮਲ ਚੰਗਾ, ਉਹ ਬੂਆ ਜ਼ਿੰਦਗੀ ਦਾ ਜਾਏ ਨਾ ਬਾਜੀ ਯਾਰਾ। ਉਹ ਲੇਟਿਆ ਤੇ ਮੈਨੂੰ ਪਤਾ ਲੱਗੇ ਕਿ ਸੱਪ ਕੋਈ ਸ਼ੂਕ ਰਿਹਾ ਮੇਰੇ ਸਿਰ ਦੇ ਉੱਤੇ। ਉਹ ਮੈਂ ਨਾ ਉੱਠ ਕੇ ਵੇਖਿਆ ਅੱਗੋਂ ਪਿੱਛੋਂ, ਲੇਕਿਨ ਸੱਪ ਨਜ਼ਰ ਨਾ ਆਇਆ। ਫੇਰ ਮੈਂ ਦੂਸਰੀ ਵਾਰੀ ਜੇ ਜਨਾਬ ਜਿਵੇਂ ਲੇਟਿਆ, ਫੇਰ ਇੰਝ ਪਤਾ ਲੱਗੇ ਕਿ ਸੱਪ ਆ ਰਿਹਾ। ਉਹ ਫੇਰ ਮੈਂ ਉੱਠ ਕੇ ਵੇਖਿਆ, ਫੇਰ ਕੋਈ ਨਾ। ਤੀਸਰੀ ਵਾਰੀ ਜਿਵੇਂ ਇਹ ਕੰਮ ਹੋਇਆ ਨਾ, ਤੇ ਫੇਰ ਮੈਂ ਉੱਥੋਂ ਉੱਠ ਖਲੋਤਾ। ਸੀਨ ਸੋਹਣਿਆਂ ਤੇ ਮਨ ਮੋਹਣਿਆ ਹੋਏ, ਏਡੇ ਨਖਰੇ ਨਾਜ਼ ਵਖਾ ਨਹੀਂ। ਜਿਹੜੀ ਹੁਸਨ ਜਵਾਨੀ ਦਾ ਮਾਣ ਤੈਨੂੰ, ਇਹਦਾ ਕੁਝ ਵੀ ਸਾਹ ਵਸਾ ਨਹੀਂ। ਵਾਹ ਤੇ ਲੱਖਾਂ ਸੋਹਣਿਆ ਖਾਕ ਤੇ ਪਾਏ ਬਿਸਤਰ, ਕੋਲ ਰਿਹਾ ਕੋਈ ਭੈਣ ਭਰਾ ਨਹੀਂ। ਆਰਫ ਮੋਇਆਂ ਨੂੰ ਮੁੱਦਤਾਂ ਗੁਜ਼ਰ ਗਈਆਂ, ਮੰਗੀ ਕਬਰ ਤੇ ਕਿਸੇ ਦੁਆ ਨਹੀਂ। ਉਹ ਚੱਲ ਮੇਲੇ ਨੂੰ ਚਲੀ। ਵੇਖਣਾ ਨਾ ਭੁੱਲਣਾ ਮਾਂ ਬੋਲੀ ਦਾ, ਮਾਂ ਵਰਗਾ ਮਿੱਠਾ ਤੇ ਮਿਠਾਰ ਜਾਣੇ। ਮੇਲਾ ਨਿਊਜ਼ ਆਪਣੇ ਦੇਸ਼ ਪੰਜਾਬ ਦੇ ਸਾਰੇ ਰੰਗ ਘਰ ਬੈਠਿਆਂ ਵੇਖਣ ਲਈ ਮੇਲਾ ਨਿਊਜ਼ ਨੂੰ ਹੁਣੇ ਸਬਸਕ੍ਰਾਈਬ ਕਰੋ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਤੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ।
ਸਾਹਿਬੋ ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ, ਸਾਡੇ ਚੈਨਲ ਦੇ ਪਰਮਾਨੈਂਟ ਵਿਊਅਰ, ਪੰਜਾਬੀ ਜ਼ੁਬਾਨੋਂ ਅਦਬ ਦੇ ਬੜੇ ਉੱਚ ਪੱਧਰ ਦੇ ਸ਼ਾਇਰ ਤੇ ਲਿਖਾਰੀ ਜਨਾਬ ਮੁਹੰਮਦ ਆਰਫ ਯਾਰ ਸੋਲਵੀ ਅੱਜ ਸਾਡੇ ਕੋਲ ਤਸ਼ਰੀਫ ਲਿਆਏ ਹੋਏ ਨੇ। ਪਿਆਰਿਓ, ਬਾਲਪੁਣੇ ਦੇ ਵਿੱਚ ਹੀ ਇੱਕ ਵਾਰੀ ਇਹਨਾਂ ਨੂੰ ਪੀਰ ਵਾਰਿਸ ਸ਼ਾਹ ਦੀ ਹੀਰ ਪੜ੍ਹਨ ਦਾ ਮੌਕਾ ਮਿਲਿਆ ਔਰ ਫਿਰ ਉਹ ਹੀਰ ਇਹਨਾਂ ਨੂੰ ਚੰਬੜ ਗਈ। ਪਿਆਰਿਓ, ਹੀਰ ਦੇ ਇਸ਼ਕ ਦੇ ਵਿੱਚ ਇਹ ਘਰ-ਬਾਰ ਛੱਡ ਕੇ ਤੇ ਪੀਰ ਵਾਰਿਸ ਸ਼ਾਹ ਸੈਯਦ ਦੇ ਦਰਬਾਰ ਤੇ ਜਾ ਮੁਕੀਮ ਹੋਏ। ਉਥੋਂ ਕਸੂਰ ਟੁਰ ਗਏ। ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਦੇ ਦਰਬਾਰ ਦੇ ਉੱਤੇ ਵੀ ਇੱਕ ਅਰਸਾ ਕਿਆਮ ਕੀਤਾ ਤੇ ਵਾਪਸ ਜਦੋਂ ਪਰਤੇ ਤੇ ਦੀਨ ਦੁਨੀਆ ਛੱਡ ਕੇ ਫਿਰ ਪੀਰ ਵਾਰਿਸ ਸ਼ਾਹ ਦੇ ਉਹਨਾਂ ਦੀ ਹੀਰ ਕਹਾਣੀ ਦੇ ਇਸ਼ਕ ਦੇ ਵਿੱਚ ਮੁਬਤਲਾ ਹੋ ਗਏ। ਆਪ ਵੀ ਬੜੀ ਪਿਆਰੀ ਸ਼ਾਇਰੀ ਉਚਾਰਦੇ ਨੇ ਤੇ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਦਿਲੋਂ ਇਸ਼ਕ ਕਰਦੇ ਨੇ। ਅੱਜ ਬੜਾ ਸਾਡਾ ਇਹਨਾਂ ਮਾਣ ਵਧਾਇਆ, ਤਸ਼ਰੀਫ ਲਿਆਏ ਨੇ ਸਾਡੇ ਗਰੀਬ ਖਾਨੇ ਤੇ ਸਾਨੂੰ ਇੱਜ਼ਤ ਬਖਸ਼ਣ ਦੇ ਵਾਸਤੇ। ਆਓ ਆਪਣੇ ਇਸ ਮੁਅੱਜ਼ਜ਼ ਮੁਹਤਰਮ ਤੇ ਮੁਅੱਕਰ ਪ੍ਰਾਹੁਣੇ ਦੇ ਨਾਲ ਤੁਹਾਡੀ ਵੀ ਮੁਲਾਕਾਤ ਕਰਵਾਈਏ। ਅੱਛਾ ਹਜ਼ੂਰ, ਥੋੜਾ ਜਿਹਾ ਸਾਡੇ ਜਿਹੜੇ ਪਿਆਰੇ ਵੇਖਣ ਵਾਲੇ ਨੇ ਉਹਨਾਂ ਨੂੰ ਆਪਣੀ ਜ਼ੁਬਾਨੀ ਆਪਣਾ ਤਾਰਫ ਕਰਵਾਓ। ਜੀ, ਮੇਰਾ ਪਿੰਡ ਸੋਲ ਕਲਾਂ ਜੀ, ਜਲਾਲਪੁਰ ਜੱਟਾਂ ਤੋਂ ਦੱਖਣ ਵਾਲੇ ਪਾਸੇ 5 ਕਿਲੋਮੀਟਰ। ਅੱਛਾ ਜੀ। ਤੇ ਤਹਿਸੀਲ ਵੀ ਗੁਜਰਾਤ ਹੈ ਤੇ ਜ਼ਿਲ੍ਹਾ ਵੀ ਗੁਜਰਾਤ ਹੈ। ਵਾਹ ਵਾਹ। ਤੇ ਉੱਥੇ ਦਾ ਹੀ ਮੈਂ ਜੰਮਪਲ ਹਾਂ। ਤੇ ਮੇਰਾ ਨਾਂ ਜਿਹੜਾ ਮਾਂ ਪਿਓ ਨੇ ਮੁਹੰਮਦ ਆਰਫ ਰੱਖਿਆ ਜੀ। ਪਹਿਲੇ 5ਵੀਂ ਤੱਕ ਭਾਗਵਾਲ ਨਾਲ ਪਿੰਡ ਭਾਗਵਾਲ ਖੁਰਦ, ਉੱਥੇ 5ਵੀਂ ਤੱਕ ਪੜ੍ਹਿਆ ਤੇ 6ਵੀਂ ਜਲਾਲਪੁਰ ਜੱਟਾਂ ਸਕੂਲ ਚ ਨੰਬਰ 2 ਸਕੂਲ ਜਿਹੜਾ ਨਾ ਉਹਦੇ ਵਿੱਚ ਫਿਰ ਜਿਹੜਾ ਨਾ ਦਾਖਲਾ ਲਿਆ। ਪਹਿਲਾਂ ਤੁਹਾਨੂੰ ਦੱਸਿਆ ਕਿ ਸਾਡੇ ਬਜ਼ੁਰਗ ਜਿਹੜੇ ਸਨ ਨਾ ਉਹ ਮੀਆਂ ਮੁਹੰਮਦ ਬੂਟੇ ਗੁਜਰਾਤੀ ਦੇ ਕੋਲ ਜਾਂਦੇ ਸਨ। ਅੱਛਾ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਕੋਲ ਜਾਂਦੇ ਹੁੰਦੇ ਸਨ। ਅੱਛਾ ਜੀ। ਤੇ ਉਹਨਾਂ ਨੂੰ ਸ਼ੌਕ ਸੀ ਤੇ ਉਹਨਾਂ ਫਿਰ ਮੈਨੂੰ ਵੀ ਉਹਨਾਂ ਦੇ ਕੋਲ ਬਹਿਣ ਨਾਲ ਸ਼ੌਕ ਲੱਗ ਗਿਆ। ਠੀਕ। ਪਹਿਲਾਂ 5 ਗੰਜ ਮੁਹੰਮਦ ਬੂਟੇ ਦੇ ਤੇ ਮਿਰਜ਼ਾ ਸਾਹਿਬਾਂ ਵੀ ਮੁਹੰਮਦ ਬੂਟੇ ਦਾ ਉਹ ਜਿਹੜਾ ਮਤਾਲਾ ਕੀਤਾ। ਜੀ ਜੀ। ਤੇ ਬਾਅਦ ਵਿੱਚ ਫਿਰ ਵਾਰਿਸ ਸ਼ਾਹ ਸਾਹਿਬ ਦੀ ਹੀਰ ਜਿਹੜੀ ਇਹ ਖਰੀਦੀ ਜੀ ਤੇ ਉਹਦਾ ਫਿਰ ਬਹੁਤ ਗਹਿਰਾਈ ਨਾਲ ਮਤਾਲਾ ਕੀਤਾ। ਵਾਹ ਵਾਹ। ਤੇ ਉਹ ਫਿਰ ਦਿਲ ਜਿਹੜਾ ਨਾ ਉਹ ਕਰੇ ਬਈ ਤੂੰ ਘਰੋਂ ਨੱਸ ਜਾਈਏ, ਦਰਵੇਸ਼ ਹੀ ਬਣ ਜਾਈਏ ਵਾਰਿਸ ਸ਼ਾਹ ਸਾਹਿਬ ਬਾਰ। ਉਹ ਫਿਰ ਘਰੋਂ ਮੈਂ ਨੱਸ ਗਿਆ। ਅੱਛਾ। ਤੇ ਪਹਿਲਾਂ ਲਾਹੌਰ ਫਿਰਦਾ ਰਿਹਾ ਤੇ ਫਿਰ ਉੱਥੇ ਪੁਲਿਸ ਵਾਲਿਆਂ ਵੀ ਫੜਿਆ ਤੇ ਉਹਨਾਂ ਨੇ ਆਖਿਆ ਵੀ ਤੂੰ ਇੱਥੇ ਕਿਉਂ ਸੁੱਤੇ ਆ? ਮੈਂ ਰਾਤ ਨੂੰ ਸੜਕ ਦੇ ਉੱਤੇ ਲੇਟ ਗਿਆ। ਅੱਛਾ ਅੱਛਾ। ਤੇ ਉਹ ਮੈਨੂੰ ਇੱਕ ਸਿਪਾਹੀ ਨੇ ਆਖਿਆ ਤੇ ਤੈਨੂੰ ਕੋਈ ਵਾਰਾਗਰਦੀ ਫੜ ਲਿਆ ਤੇ ਤੂੰ ਮਸਜਿਦ ਵਿੱਚ ਹੋ ਜਾ। ਉਹ ਫਿਰ ਮੈਂ ਮਸਜਿਦ ਵਿੱਚ ਜਾ ਕੇ ਲੇਟ ਗਿਆ। ਲੇਟੇ ਤੇ ਪਿੱਛੋਂ ਮੌਲਵੀ ਵੀ ਆ ਗਏ, ਉਹਨਾਂ ਅਜ਼ਾਨ ਸੁਬਹ ਦੀ ਦੇਣੀ ਸੀ। ਤੇ ਉਸ ਦੇ ਬਾਅਦ ਫਿਰ ਮੈਂ ਕਸੂਰ ਚਲਾ ਗਿਆ। ਅੱਛਾ ਜੀ। ਕਸੂਰ ਜਾ ਕੇ ਤੇ ਬੁੱਲੇ ਸ਼ਾਹ ਸਾਹਿਬ ਦੇ ਦਰਬਾਰ ਤੇ ਉਹ ਆਪਣੇ ਜਿਹੜੀ ਪਰਨਾ ਸੀ ਉਹਦੇ ਨਾਲ ਝਾੜੂ ਝਾੜੂ ਦੇ ਇਹ ਉਹ ਕਰ। ਵਾਹ ਵਾਹ। ਤੇ ਉਹ ਉਸ ਦੇ ਬਾਅਦ ਫਿਰ ਰਾਤ ਆ ਗਈ। ਰਾਤ ਨੂੰ ਫਿਰ ਸੌਣ ਨੂੰ ਟਿਕਾਣਾ ਕੋਈ ਨਹੀਂ ਸੀ। ਉਹ ਫਿਰ ਮੌਲਵੀ ਸਾਹਿਬ ਸਨ ਕੋਲ ਹੀ ਮਸਜਿਦ ਦੇ, ਉਹਨਾਂ ਕੋਲ ਮੈਂ ਆਖਿਆ ਵੀ ਮੈਂ ਇੱਥੇ ਮਸਜਿਦ ਵਿੱਚ ਲੇਟ ਰਵਾਂ। ਉਹਨਾਂ ਆਖਿਆ ਨਹੀਂ ਇੱਥੇ ਤੇ ਕੋਈ ਨਹੀਂ ਜਗ੍ਹਾ, ਇੱਥੇ ਨਹੀਂ ਕੋਈ ਲੇਟ ਸਕਦਾ। ਉਹ ਫਿਰ ਮੈਂ ਜਨਾਬ ਕਸੂਰ ਤੋਂ ਬਾਹਰ ਟੁਰ ਗਿਆ। ਰਾਤ ਦਾ ਹਨੇਰਾ ਸੀ। ਮੈਂ ਤਕਰੀਬਨ ਉਹ ਲਲਿਆਣੀ ਵਾਲੀ ਸੜਕ ਤੇ ਪੈ ਗਿਆ। ਅੱਛਾ ਅੱਛਾ। ਉੱਥੋਂ ਕੋਈ 2-3 ਮੀਲ ਮੈਂ ਦੂਰ ਚਲਾ ਗਿਆ। ਅੱਛਾ।
ਉੱਥੇ ਕੋਈ ਬਾਜਰਾ ਕਿ ਮਕਈ ਸੀ, ਸੌਣ ਭਾਦਰੇ ਦੇ ਦਿਨ ਸਨ, ਤੇ ਉਹਦੇ ਵਿੱਚ ਮੈਂ ਜਾ ਕੇ ਲੇਟ ਗਿਆ। ਅੱਛਾ। ਉਹ ਲੇਟਿਆ ਤੇ ਮੈਨੂੰ ਪਤਾ ਲੱਗੇ ਕਿ ਸੱਪ ਕੋਈ ਛੂਕ ਰਿਹਾ ਮੇਰੇ ਸਿਰ ਦੇ ਉੱਤੇ। ਹਾਂ। ਉਹ ਮੈਂ ਨਾ ਉੱਠ ਕੇ ਵੇਖਿਆ ਅੱਗੋਂ ਪਿੱਛੋਂ, ਲੇਕਿਨ ਸੱਪ ਨਜ਼ਰ ਨਾ ਆਇਆ। ਹਾਂ। ਫੇਰ ਮੈਂ ਦੂਸਰੀ ਵਾਰੀ ਜੇ ਜਨਾਬ ਜਿਵੇਂ ਲੇਟਿਆ, ਫੇਰ ਇੰਝ ਹੀ ਪਤਾ ਲੱਗੇ ਕਿ ਸੱਪ ਆ ਰਿਹਾ ਸੀ। ਉਹ ਫੇਰ ਮੈਂ ਉੱਠ ਕੇ ਵੇਖਿਆ, ਫੇਰ ਕੋਈ ਨਾ। ਤੀਸਰੀ ਵਾਰੀ ਜਿਵੇਂ ਇਹ ਕੰਮ ਹੋਇਆ ਨਾ, ਤੇ ਫੇਰ ਮੈਂ ਉੱਥੋਂ ਉੱਠ ਖਲੋਤਾ। ਹਾਂ। ਫੇਰ ਮੈਂ ਵਾਪਸ ਜਿਹੜਾ ਨਾ ਕਸੂਰ ਨੂੰ ਟੁਰ ਪਿਆ ਤੇ ਚੁੰਗੀ ਤੇ ਗਿਆ, ਤੇ ਉਹਨਾਂ ਨੂੰ ਮੈਂ ਆਖਿਆ ਮੈਂ ਰਾਤ ਰਹਿਣੀ ਇੱਥੇ। ਹਾਂ। ਉਹਨਾਂ ਆਖਿਆ ਇੱਥੇ ਤੇ ਕਤਲ ਹੋਏ ਆ, ਇੱਥੇ ਪੁਲਿਸ ਵਾਲੇ ਰਹਿੰਦੇ ਨੇ, ਇੱਥੇ ਨਹੀਂ ਰਹਿ ਸਕਦੇ। ਹਾਂ। ਉਹ ਫੇਰ ਮੈਂ ਬਾਬੇ ਬੁੱਲੇ ਸ਼ਾਹ ਸਾਹਿਬ ਦੇ ਦਰਬਾਰ ਤੇ ਸ਼ਰੀਫ ਟੁਰ ਗਿਆ। ਉੱਥੇ ਮੈਂ ਇਹ ਦਰਬਾਰ ਦੇ ਬਾਹਰ ਹੀ ਆ, ਤੇ ਇੱਕ ਬੰਦਾ ਮਿਲਿਆ ਮੈਨੂੰ, ਨੌਜਵਾਨ ਹੀ ਸੀ। ਉਹਨੂੰ ਮੈਂ ਆਖਿਆ ਬਈ ਮੈਂ ਇੱਥੇ ਰਾਤ ਰਹਿਣਾ, ਮੇਰਾ ਇੱਥੇ ਹੋਰ ਕੋਈ ਨਹੀਂ ਵਾਕਫ ਬੰਦਾ, ਤੇ ਇਹ ਮੌਲਵੀ ਸਾਹਿਬ ਜਿਹੜੇ ਇੱਥੇ ਰਹਿਣ ਨਹੀਂ ਦਿੰਦੇ। ਉਹ ਮੈਨੂੰ ਲੈ ਕੇ ਮੌਲਵੀ ਹੋਰਾਂ ਦੇ ਕੋਲ। ਮੌਲਵੀ ਹੋਰਾਂ ਨੂੰ ਆਖਣਗੇ ਬੱਚਿਆ ਜਿਹੜਾ ਤੇ ਇਹਨੇ ਰਾਤ ਰਹਿਣਾ ਤੇ ਇਹਨੂੰ ਰਹਿਣ ਦਿਓ ਮਸਜਿਦ ਵਿੱਚ। ਮੌਲਵੀ ਹੋਰਾਂ ਨੇ ਆਖਿਆ ਕਿ ਇਹਨੇ ਪੱਖਾ ਲਾ ਖੜਿਆ ਤੇ ਫਿਰ ਕੌਣ ਜ਼ਿੰਮੇਦਾਰ। ਤੇ ਬਲਕਿ ਮੈਂ ਇੱਥੇ ਨਹੀਂ, ਉਹਨੇ ਫਿਰ ਆਖਿਆ ਕੋਈ ਮਸੱਲਾ ਹੀ ਦੇ ਹੜੋ, ਕੋਈ ਬਾਹਰ ਪਾ ਲੈਂਦਾ। ਹਾਂ। ਉਹ ਫਿਰ ਉਹਨੇ ਮਸੱਲਾ ਦਿੱਤਾ, ਤੇ ਉਹਦੇ ਤੇ ਫਿਰ ਮੈਂ ਜਿਹੜਾ ਨਾ ਬਾਹਰ ਦਰਬਾਰ ਦੇ ਕੋਲ ਲੇਟ ਗਿਆ। ਅੱਛਾ। ਤੇ ਉਹ ਜਿਵੇਂ ਸੂਰਜ ਚੰਗਾ ਚਮਕਿਆ, ਫਿਰ ਮੈਂ ਉੱਠਿਆ, ਤੇ ਉਹ ਰੋਟੀ ਵੀ ਕੋਈ ਨਹੀਂ ਸੀ ਖਾਧੀ। ਪੈਸੇ ਜਿਹੜੇ ਹੈ ਸਨ ਪਹਿਲਾਂ ਹੀ, ਉਹ ਜਿਵੇਂ ਕਸੂਰ ਸ਼ਹਿਰ ਦੇ ਵਿੱਚ ਗਿਆ ਹੀ ਆ ਨਾ ਮੈਂ, ਅੱਗੇ ਕੋਈ ਬੀਬੀਆਂ ਬੈਠੀਆਂ ਮੰਗਣ ਵਾਲੀਆਂ, ਉਹ ਪੈਸੇ ਤੇ ਜੋ ਕੋਈ ਹੈ ਸੀ ਉਹ ਘੜੀ ਛੜੀ ਲਾ ਕੇ ਮੈਂ ਇੰਜੇ ਉਹਨਾਂ ਦੇ ਝੋਲੀ ਵਿੱਚ ਪਾ ਦਿੱਤੀ। ਵਾਹ ਵਾਹ। ਉਹ ਜਨਾਬ ਪੈਸਾ ਕੋਲ ਕੋ ਨਹੀਂ ਸੀ ਰੋਟੀ ਖਾਣ ਵਾਸਤੇ। ਉਹ ਫੇਰ ਮੈਂ ਜਿਹੜਾ ਨਾ ਸ਼ਹਿਰ ਤੋਂ ਬਾਹਰ ਨਿਕਲ ਗਿਆ। ਫੇਰ ਉਹ ਜਿਹੜਾ ਉਧਰੋਂ ਮੇਰੇ ਭਾਈ ਨੇ ਐਲਾਨ ਕਰਾ ਦਿੱਤਾ ਰੇਡੀਓ ਸਟੇਸ਼ਨ ਤੇ, ਨਿਜ਼ਾਮਦੀਨ ਸਾਹਿਬ ਨੇ ਐਲਾਨ ਕੀਤਾ ਵੀ ਇਸ ਤਰ੍ਹਾਂ ਦਾ ਬੱਚਾ, ਇਸ ਤਰ੍ਹਾਂ ਦੇ ਕੱਪੜੇ ਉਹਨੇ ਪਾਏ ਨੇ, ਇੰਨੀ ਉਮਰ ਹੈ। ਬਿਲਕੁਲ ਨਿਜ਼ਾਮਦੀਨ ਸਾਹਿਬ ਦੇ ਪ੍ਰੋਗਰਾਮ ਵਿੱਚ ਗੁੰਮਸ਼ੁਦਾ ਬੱਚਿਆਂ ਬਾਰੇ ਐਲਾਨ ਹੁੰਦਾ ਸੀ। ਜੀ ਜੀ। ਤੇ ਉਹ ਫਿਰ ਨਾ ਮੈਨੂੰ ਕਿਸੇ ਨੇ ਜਿਹੜਾ ਨਾ ਬੁਲਾਇਆ, ਮੈਨੂੰ ਆਂਦਾ ਕਿੱਥੋਂ ਆਇਆ, ਮੈਂ ਕਿਹਾ ਗੁਜਰਾਤ ਤੋਂ। ਉਹਨੇ ਆ ਕੇ ਤੇਰਾ ਐਲਾਨ ਪਿਆ ਹੁੰਦਾ। ਹਾਂ। ਉਹ ਫਿਰ ਜਨਾਬ ਮੈਂ ਵਾਪਸ ਆਇਆ। ਅੱਛਾ ਜੀ ਜੀ। ਤੇ ਇਹ ਪੀਰ ਵਾਰਿਸ ਸ਼ਾਹ ਹੋਰਾਂ ਦੇ ਇਸ਼ਕ ਜੇ ਸਾਰੀ ਤੁਹਾਨੂੰ ਖੱਜਲ ਖਵਾਰੀ ਹੈ। ਇਹ ਸਾਰੀ ਖੱਜਲ ਖਵਾਰੀ ਵਾਰਿਸ ਸ਼ਾਹ ਸਾਹਿਬ ਹੋਰਾਂ ਦੀ ਕੋਈ ਸਮਝ ਲਓ। ਨਹੀਂ ਤੇ ਤੁਸੀਂ ਇਹ ਜਿਹੜਾ ਸਫ਼ਰ ਕੀਤਾ ਜੀ ਜੀ, ਇਹਦੇ 'ਚ ਤੁਸੀਂ ਫਿਰ ਕੀ ਖਟਿਆ? ਤੁਸੀਂ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਕੋਲ ਗਏ, ਉਸ ਤੋਂ ਬਾਅਦ ਆਸ਼ਿਕ ਤੇ ਤੁਸੀਂ ਪੀਰ ਵਾਰਿਸ ਸ਼ਾਹ ਦੇ ਸੌ? ਨਹੀਂ, ਮੈਨੂੰ ਪਤਾ ਸੀ ਵੀ ਇਹ ਇਕੱਠੇ ਨੇ। ਅੱਛਾ। ਮੈਨੂੰ ਪਤਾ ਸੀ, ਉਹ ਸੁਣਿਆ ਸੀ ਨਾ ਵੀ ਇੱਕ ਹੀ ਪੀਰ ਦੇ ਮਰੀਦ ਨੇ। ਤੇ ਉਹ ਲੇਕਿਨ ਉੱਥੇ ਜਾ ਕੇ ਪਤਾ ਲੱਗਾ ਉਹ ਤੇ ਸ਼ੇਖੂਪੁਰੇ ਹੁੰਦੇ ਨੇ। ਹਾਂ, ਜੰਡਿਆਲਾ ਸ਼ੇਰ। ਹਾਂ, ਜੰਡਿਆਲਾ ਸ਼ੇਰ। ਹਾਂ, ਫਿਰ ਬੜੀ ਵਾਰੀ ਵਾਰਿਸ ਸ਼ਾਹ ਸਾਹਿਬ ਦੇ ਦਰਬਾਰ ਤੇ ਗਏ। ਅੱਛਾ ਜੀ ਜੀ। ਤੇ ਫਿਰ ਤੁਹਾਨੂੰ ਜਦੋਂ ਤੁਸੀਂ ਹੀਰ ਪੜ੍ਹੀ ਜੀ ਜੀ, ਤੇ ਪੜ੍ਹਾਈ ਛੜਾਈ ਫਿਰ ਛੱਡ ਛੱਡੀ, ਫਿਰ ਹੀਰ ਹੀ ਪੜ੍ਹਦੇ ਰਹੇ? ਫਿਰ ਕੁਝ ਮੁਲਾਜ਼ਮਤ ਵੀ ਕੀਤੀ ਹੈ ਥੋੜੀ ਬਹੁਤੀ। ਹਾਂ। ਕੋਈ ਪਹਿਲਾਂ ਟੈਲੀਫੋਨ ਦੇ ਮਹਿਕਮੇ ਜੀ ਕੋਈ ਆਪਣਾ 50 ਹੀ ਮੈਂ ਉੱਥੇ ਰਿਹਾ। ਹਾਂ। ਤੇ ਉਹ ਵੀ ਥੋੜਾ ਚਿਰ ਹੀ। ਉਸ ਦੇ ਬਾਅਦ ਫਿਰ ਰਾਏਵਿੰਡ ਮੁਲਾਜ਼ਮ ਹੋ ਗਿਆ। ਮੇਰੇ ਮਾਮੇ ਦੇ ਪੁੱਤਰ ਸਨ ਉੱਥੇ ਰੇਲਵੇ ਵਿੱਚ। ਉੱਥੇ ਰੇਲਵੇ ਵਿੱਚ ਹੋ ਗਿਆ, ਰਾਏਵਿੰਡ ਵਰਕਸ਼ਾਪ ਦੇ ਵਿੱਚ। ਅੱਛਾ ਜੀ। ਉੱਥੇ ਜਿਵੇਂ ਗਿਆ ਤੇ ਫਿਰ ਉਹੀ ਜਨੂਨ ਸੀ। ਹਾਂ। ਉੱਥੇ ਫਿਰ ਜਨਾਬ ਇਹ ਖਾਣਾ ਪੀਣਾ ਵੀ ਛੱਡ ਦਿੱਤਾ। ਹਾਂ। ਸੌਣਾ ਵੀ ਛੱਡ ਦਿੱਤਾ। ਅੱਛਾ। ਤੇ ਉਹ ਸਿਹਤ ਜਿਹੜੀ ਹੈ ਨਾ ਬਿਲਕੁਲ ਡਾਊਨ ਹੋ ਗਈ। ਹਾਂ। ਉੱਥੇ ਫਿਰ ਸੱਸੀ ਪੂਨੂ ਦਾ ਕਿੱਸਾ ਉੱਥੇ ਹੀ ਮੈਂ ਲਿਖਿਆ। ਅੱਛਾ। ਇਹ ਸ਼ਾਇਰੀ ਤੁਸੀਂ ਕਿਸ ਉਮਰ ਤੋਂ ਸ਼ੁਰੂ ਕੀਤੀ? ਸ਼ਾਇਰੀ ਤਕਰੀਬਨ ਬਚਪਨ ਹੀ ਸਮਝ ਲਓ, 7-8 ਸਾਲ ਤੋਂ ਹੀ। ਅੱਛਾ ਜੀ, 7-8 ਸਾਲ ਤੋਂ ਹੀ ਇਹ ਕੰਮ ਸ਼ੁਰੂ ਹੋ ਗਿਆ। ਇਹਦਾ ਮਤਲਬ ਹੈ ਜਿਵੇਂ ਆਖਦੇ ਨੇ ਵੀ ਇਸ਼ਕ ਲੱਗਾ ਸੀ ਖੇਡਾਂ ਖੇਡਦੀ ਨੂੰ, ਤੁਸੀਂ ਨਿੱਕੇ ਹੁੰਦਿਆਂ ਤੋਂ ਹੀ? ਨਿੱਕਿਆਂ ਹੁੰਦਿਆਂ ਹੀ ਇਹ ਸ਼ਾਇਰੀ ਨੇ ਤੁਹਾਨੂੰ ਪਹਿਲੇ ਘਰੋਂ ਵੀ ਭਜਵਾਇਆ। ਜੀ ਜੀ, ਬਿਲਕੁਲ। ਤੇ ਤੁਸੀਂ ਫਿਰ ਪੜ੍ਹਾਈ ਵੀ ਛੱਡ ਛੱਡੀ। ਜੀ ਜੀ। ਤੇ ਪੀਰ ਵਾਰਿਸ ਸ਼ਾਹ ਮਗਰ ਤੇ ਬੁੱਲੇ ਸ਼ਾਹ ਮਗਰ ਫਿਰਦੇ ਰਹੇ। ਜੀ ਜੀ। ਅੱਛਾ, ਫਿਰ ਜਦੋਂ ਤੁਸੀਂ ਪਿਛਾਂ ਵਾਪਸ ਆ ਗਏ ਤੇ ਠੁੱਕ ਸਿਰ ਸ਼ਾਇਰ ਬਣੇ ਕਦੋਂ? ਕਦੋਂ ਤੁਸੀਂ ਫਿਰ ਬਕਾਇਦਾ ਬਹਿ ਕੇ ਤੇ ਕਲਾਮ ਲਿਖਣਾ ਸ਼ੁਰੂ ਕਰ ਦਿੱਤਾ? ਨਹੀਂ, ਜਿਵੇਂ ਉੱਥੇ ਰਾਏਵਿੰਡ ਸਾਂ, ਉੱਥੇ ਕਿੱਸਾ ਸੱਸੀ ਪੂਨੂ ਦਾ ਮੁਕੰਮਲ ਕਰ ਛੜਿਆ। ਅੱਛਾ ਜੀ। ਵਾਹ ਵਾਹ ਵਾਹ। ਤੇ ਦੂਸਰਾ ਕਿੱਸਾ ਜਿਹੜਾ ਨਾ ਉਹ ਸਨ 81 ਦੇ ਵਿੱਚ
ਵਫਾਤਨਾਮਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਵੀ ਮੁਕੰਮਲ ਕਰ ਦਿੱਤਾ। ਅੱਛਾ ਹਜ਼ੂਰ, ਇੰਜ ਕਰੋ ਵੀ ਤੁਸੀਂ ਹੁਣ ਤਸ਼ਰੀਫ ਜੂ ਲਿਆਏ ਹੋ ਜੀ ਜੀ ਤੇ ਕੁਝ ਅਤਾ ਕਰੋ ਨਾ ਹੁਣ ਅੱਜ ਦੀ ਗੱਲਬਾਤ ਦਾ, ਆਪਣੀ ਸ਼ਾਇਰੀ ਦਾ ਮੁੱਢ ਕੋਈ ਹਮਦੀਆ ਕੋਈ ਸਾਨੂੰ ਗੱਲਬਾਤ ਸੁਣਾ ਦਿਓ, ਕੋਈ ਨਾਤੀਆ ਅਸ਼ਆਰ ਅਤਾ ਕਰੋ, ਕੁਝ ਸੁਣਾਓ ਸਾਡੇ ਵਿਊਅਰਸ ਨੂੰ। ਅਮਦ ਹਜ਼ਾਰ ਖੁਦਾਬੰਦ ਤਾਈ ਤੇ ਜੋ ਖਲਕਤ ਦਾ ਵਾਲੀ ਤੇ ਐਬੂ ਖਾਲੀ। ਵਾਹ। ਹੁਕਮ ਉਹਦੇ ਬਿਨ ਹਲਦਾ ਨਾਈ ਤੇ ਕੋਈ ਪੱਤਰ ਰੁੱਖ ਡਾਲੀ ਤੇ ਕੁਦਰਤ ਆਲੀ। ਆਹਾ। ਨੂਰੀ ਨਾਰੀ ਖਾਕੀ ਆਬੀ ਧਰ ਤੇ ਨਿਤ ਸਵਾਲੀ ਤੇ ਕੂਕਣ ਵਾਲੀ। ਵਾਹ। ਆਰਫ ਯਾਰਾ ਕੋਈ ਕੰਮ ਉਸਦਾ ਨਹੀਂ ਹਕਮਤ ਤੂੰ ਖਾਲੀ ਤੇ ਸ਼ਾਨ ਨਰਾਲੀ। ਸੁਭਾਨ ਅੱਲਾਹ, ਬਹੁਤ ਅੱਛਾ। ਆਖਾ ਨਾਤ ਨਬੀ ਸਰਵਰ ਦੀ ਤੇ ਜੋ ਸਰਦਾਰ ਜਹਾਨਾ ਤੇ ਅਲੀਸ਼ਾਨਾ। ਆਹਾ। ਜਿਸ ਦੀ ਖਾਤਰ ਰੱਬ ਸੱਚੇ ਨੇ ਕੀਤੇ ਕੌਣ ਮਕਾਨਾ ਤੇ ਧਰਤ ਅਸਮਾਨਾ। ਵਾਹ। ਜੱਲੀ ਸ਼ਮਾ ਨਬੂਵਤ ਵਾਲੀ ਵਿੱਚ ਕੁਫਰ ਦਿਆਂ ਵਾਨਾ ਤੇ ਨਾਲ ਇਮਾਨਾ। ਵਾਹ ਵਾਹ। ਆਰਫ ਕਦਮ ਉਹਨਾਂ ਦੇ ਚੁੰਮੇ ਮੁਲਕ ਦਿਆਂ ਸੁਲਤਾਨਾ ਤੇ ਵੱਡਿਆ ਖਾਨਾ। ਸੁਭਾਨ ਅੱਲਾਹ। ਦੋਸਤ ਖਾਸ ਨਬੀ ਸਰਵਰ ਦੇ ਹੋਏ ਸੁਹਾਬ ਕਬਾਰ ਤੇ ਜਾਣੋ ਚਾਰ। ਵਾਹ ਵਾਹ। ਸਦੀਕ ਫਰੂਕ ਗਨੀ ਤੇ ਹੈਦਰ ਰੋਸ਼ਨ ਵਿੱਚ ਸੰਸਾਰ ਤੇ ਨੂਰ ਅਨਵਾਰ। ਸੁਭਾਨ। ਚਾਰੇ ਆਸ਼ਿਕ ਪਾਕ ਨਬੀ ਦੇ ਤੇ ਚਾਰੇ ਜਾਨ ਨਸਾਰ ਤੇ ਖਾਸੇ ਯਾਰ। ਸੁਭਾਨ। ਆਰਫ ਚਾਰੇ ਪਾਕ ਨਬੀ ਤੂੰ ਗੇ ਨੇ ਜਾਨਾ ਵਾਰ ਸ਼ਹਾਦਤ ਸਾਰ। ਮਾਸ਼ਾ ਅੱਲਾਹ ਮਾਸ਼ਾ ਅੱਲਾਹ। ਜਿਸ ਦਾ ਮਾਨ ਗਮਾਨ ਸੀ ਤੈਨੂੰ ਉਹ ਕਿੱਧਰ ਗਈ ਜਵਾਨੀ ਤੇ ਆਕੜ ਖਾਨੀ। ਆਹਾ। ਗੋਡੇ ਤੈਨੂੰ ਟੁਰਨ ਨਹੀਂ ਦਿੰਦੇ ਤੇ ਭੁੱਲ ਗਈ ਟੋਰ ਮਸਤਾਨੀ ਤੇ ਨਖਰੇ ਦਾਨੀ। ਵਾਹ। ਕੰਬਦੇ ਹੱਥ ਪਿਆਲਾ ਫੜਿਆ ਤੇ ਮੁਸ਼ਕਲ ਰੋਟੀ ਖਾਣੀ ਤੇ ਪੀਣਾ ਪਾਣੀ। ਆਏ ਹਾਏ। ਆਰਫ ਯਾਰਾ ਹੋ ਗਈ ਬੁੱਢਾ ਹੁਣ ਤੇ ਛੱਡ ਨਦਾਨੀ ਕੰਮ ਸ਼ੈਤਾਨੀ। ਆਏ ਹਾਏ, ਬਹੁਤ ਅੱਛਾ ਬਹੁਤ ਅੱਛਾ। ਮੇਰੀ ਮੇਰੀ ਕਰਦੇ ਲੱਖਾਂ ਤੇ ਟੁਰ ਗਏ ਇਸ ਜਹਾਨੂ ਤੇ ਨਿਕਲ ਮਕਾਨੂ। ਆਹਾ। ਕੋਈ ਪਰਤ ਕੇ ਆਇਆ ਨਹੀਂ ਤੇ ਜਾ ਕੇ ਕਬਰਸਤਾਨੂ ਤੇ ਦਸ਼ਤ ਵਰਾਨੂ। ਆਹਾ। ਪੁੱਛ ਸਿਕੰਦਰ ਦਾਰੇ ਕੋਲੋਂ ਪੁੱਛ ਨਬੀ ਸੁਲੇਮਾਨੂ ਤੇ ਬੁਖ ਸੁਲਤਾਨੂ। ਆਹਾ। ਆਰਫ ਇੱਥੇ ਕਿਸੇ ਨਹੀਂ ਰਹਿਣਾ ਆਈਏ ਖਬਰ ਕੁਰਾਨੂ ਤੇ ਵੇਖ ਧਿਆਨੂ। ਸੁਭਾਨ ਅੱਲਾਹ ਮਾਸ਼ਾ ਅੱਲਾਹ। ਰਾਤਾਂ ਤੇ ਦਿਨ ਇੰਜ ਪੇ ਦੌੜਨ ਤੇ ਜਿਉਂ ਰੇਸਾਂ ਦੇ ਘੋੜੇ ਤੇ ਪੈ ਪੈ ਸੌੜੇ। ਵਾਹ ਵਾਹ ਵਾਹ। ਅੱਗੇ ਤੇਰੇ ਕਬਰ ਖਲੋਤੀ ਪਿੱਛੇ ਮੌਤ ਪਈ ਦੌੜੇ ਤੇ ਤੁਧ ਨਾ ਛੋੜੇ। ਆਹਾ ਹਾ। ਜ਼ਿੰਦਗੀ ਤੇਰੀ ਮੁੱਕਦੀ ਜਾਂਦੀ ਤੇ ਰਹਿ ਗਈ ਦਿਨ ਥੋੜੇ ਤੇ ਪੈਣ ਵਿਛੋੜੇ। ਆਹਾ। ਆਰਫ ਯਾਰਾ ਮਾਰਨ ਵਾਲੇ ਮੌਤ ਸਬਬ ਪਈ ਲੋੜੇ ਤੇ ਸੰਗ ਤਰੋੜੇ। ਅੱਛਾ ਹਜ਼ੂਰ, ਇਹ ਤੇ ਤੁਸੀਂ ਡਿਉੜ ਸੁਣਾਈ ਮਾਸ਼ਾਅੱਲਾ, ਬੜੀ ਖੂਬਸੂਰਤ ਹਮਦੀਆ ਨਾਤੀਆ ਅਸ਼ਆਰ ਤੁਸੀਂ ਸੁਣਾਏ। ਬੜਾ ਵਿੱਚ ਸਬਕ ਹੈ, ਬੜੀ ਇਸਲਾਹ ਹੈ। ਤੇ ਸਿਹਰਫੀਆਂ ਵੀ ਸੁਣਿਆ ਤੁਸੀਂ, ਬੜੀਆਂ ਖੂਬਸੂਰਤ ਲਿਖਦੇ ਹੋ, ਤੇ ਕੋਈ ਸਿਹਰਫੀਆਂ ਵੀ ਜਨਾਬ ਦਿਓ ਨਾ ਸਾਨੂੰ। ਅਲਫਾਜ਼ ਜ਼ਮਾਨੇ ਨੇ ਮੌਜ ਮਾਰੀ। ਆਹਾ। ਅਲਫਾਜ਼ ਜ਼ਮਾਨੇ ਨੇ ਮੌਜ ਮਾਰੀ ਝੂਠੇ ਜਗ ਜਹਾਨ ਦੇ ਪੀਰ ਬਣ ਗਏ। ਆਹਾ। ਯਾਰ ਯਾਰਾਂ ਨੂੰ ਜ਼ਹਿਰ ਪਲਾਣ ਲੱਗੇ ਵੈਰੀ ਵੀਰਾਂ ਦੀ ਜਾਨ ਦੇ ਵੀਰ ਬਣ ਗਏ। ਆਹਾ। ਤੇ ਯਾਰੋ ਉਲਟੀ ਗੰਗਾ ਇੱਥੇ ਵਗਦੀ ਏ ਡਾਕੂ ਬਾਦਸ਼ਾਹ ਚੋਰ ਵਜ਼ੀਰ ਬਣ ਗਏ। ਆਰਫ ਯਾਰ ਮੀਆਂ ਇਹ ਗੱਲ ਸੱਚੀ ਡਾਢੇ ਮਾੜਿਆਂ ਦੀ ਤਕਦੀਰ ਬਣ ਗਏ। ਅੱਲਾਹੁ ਅਕਬਰ। ਇਸੇ ਤਰ੍ਹਾਂ ਲਾਮ ਲਾ ਕੇ ਅੱਖੀਆਂ ਨਾਲ ਸੋਹਣੇ ਅਸੀਂ ਦਿਲ ਦਾ ਚੈਨ ਗਵਾ ਬੈਠੇ। ਆਹਾ। ਉਹ ਤੇ ਯਾਰ ਨਾ ਸਮਝਦਾ ਯਾਰ ਸਾਨੂੰ ਜਿਹਨੂੰ ਆਪਣਾ ਯਾਰ ਬਣਾ ਬੈਠੇ। ਵਾਹ। ਸੁੱਖ ਦੇ ਕੇ ਦੁੱਖ ਖਰੀਦ ਲਿਆ ਖੁਸ਼ੀ ਛੱਡ ਕੇ ਗਮ ਲਗਾ ਬੈਠੇ। ਆਰਫ ਯਾਰ ਨਸੀਬ ਨੇ ਹਾਰ ਦਿੱਤੀ ਖੰਡ ਸਮਝ ਕੇ ਤੇ ਮੋਹਰਾ ਖਾ ਬੈਠੇ। ਵਾਹ ਵਾਹ, ਬਹੁਤ ਅੱਛਾ ਬਹੁਤ ਅੱਛਾ। ਐਨ ਇਸ਼ਕ ਦੀ ਜਿਨ੍ਹਾਂ ਨੂੰ ਮਰਜ਼ ਲੱਗੀ ਦਿਨ ਰਾਤ ਨਾ ਉਹ ਆਰਾਮ ਕਰਦੇ। ਮਾਲਾ ਸਿਦਕ ਯਕੀਨ ਦੀ ਪਕੜ ਹੱਥੀ ਵਿਰਦ ਯਾਰ ਦਾ ਸੁਬਹ ਤੇ ਸ਼ਾਮ ਕਰਦੇ। ਵਾਹ ਵਾਹ। ਸੋਹਣੇ ਯਾਰ ਦੇ ਪਾਕ ਦੀਦਾਰ ਕਾਰਨ ਕੂਚੇ ਯਾਰ ਦੇ ਵਿੱਚ ਮਕਾਮ ਕਰਦੇ। ਵਾਹ। ਆਰਫ ਯਾਰ ਉਹ ਜਗ੍ਹਾ ਕੋ ਤੂਰ ਜਾਪੇ ਜਿੱਥੇ ਆਸ਼ਿਕ ਮਸ਼ੂਕ ਕਲਾਮ ਕਰਦੇ। ਸੁਭਾਨ ਸੁਭਾਨ ਅੱਲਾਹ। ਸੀਨ ਸੋਹਣਿਆਂ ਨਾਲ ਨਿਊ ਲਾ ਕੇ ਅਸੀਂ ਦੁੱਖਾਂ ਹੱਥੋਂ ਮਜਬੂਰ ਹੋ ਗਏ। ਹਾਏ ਹਾਏ। ਅਸਾਂ ਕੋਝਿਆਂ ਨੂੰ ਚਿਤ ਲਾਣ ਨਾਈ ਸੋਹਣੇ ਹੁਸਨ ਤੇ ਏਡ ਮਗਰੂਰ ਹੋ ਗਏ। ਅਸੀਂ ਰਾਜ਼ੀ ਕਰਦੇ ਉਹ ਨਾਰਾਜ਼ ਹੁੰਦੇ ਅਸੀਂ ਨੇੜੇ ਹੋਏ ਤੇ ਉਹ ਦੂਰ ਹੋ ਗਏ। ਆਰਫ ਯਾਰ ਪਿਆਰ ਦੀ ਦਾਰ ਉੱਤੇ ਅਸੀਂ ਲਟਕਦੇ ਸ਼ਾਹ ਮਨਸੂਰ ਹੋ ਗਏ। ਵਾਹ
ਬਹੁਤ ਅੱਛਾ ਜੀ, ਮਾਸ਼ਾਅੱਲਾ, ਕਮਾਲ ਹੈ ਜੀ। ਕਾਫ ਕਬਰਾਂ ਦੇ ਵਿੱਚ ਉਹ ਜਾ ਸੁੱਤੇ ਜਿਹੜੇ ਕਰਦੇ ਸਨ ਮਾਣ ਜਵਾਨੀਆਂ ਦਾ। ਆਹ ਫਿਜ਼ਾ ਹੁਸਨ ਦਾ ਬਾਗ ਵਰਾਨ ਕੀਤਾ, ਝਾਂਜਾ ਝੁੱਲਿਆ ਜਦੋਂ ਵੀਰਾਨੀਆਂ ਦਾ। ਵਾਹ। ਕੱਲ ਲੱਖ ਕਰੋੜ ਤੋਂ ਵਿਕਣ ਵਾਲੇ ਅੱਜ ਪਾਣ ਨਾ ਮੁੱਲ ਦੀਵਾਨੀਆਂ ਦਾ। ਆਰਫ ਯਾਰ ਪਕਾਰ ਦਾ ਵਿੱਚ 16 ਕੂੜਾ ਸ਼ੋਰ ਸਭ ਲੰਤਰਾਨੀਆਂ ਦਾ। ਵਾਹ। ਸੀਨ ਸੋਹਣਿਆਂ ਤੇ ਮਨ ਮੋਹਣਿਆ ਹੋਏ, ਏਡੇ ਨਖਰੇ ਨਾਜ਼ ਵਖਾ ਨਹੀਂ। ਜਿਹੜੀ ਹੁਸਨ ਜਵਾਨੀ ਦਾ ਮਾਣ ਤੈਨੂੰ, ਇਹਦਾ ਕੁਝ ਵੀ ਸਾਹ ਵਸਾ ਨਹੀਂ। ਵਾਹ। ਤੇ ਲੱਖਾਂ ਸੋਹਣਿਆ ਖਾਕ ਤੇ ਪਾਏ ਬਿਸਤਰ, ਕੋਲ ਰਿਹਾ ਕੋਈ ਭੈਣ ਭਰਾ ਨਹੀਂ। ਆਰਫ ਮੋਇਆਂ ਨੂੰ ਮੁੱਦਤਾਂ ਗੁਜ਼ਰ ਗਈਆਂ, ਮੰਗੀ ਕਬਰ ਤੇ ਕਿਸੇ ਦੁਆ ਨਹੀਂ। ਵਾਹ 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 ਜੀ ਵਾਹ, ਸੁਭਾਨ। ਜੇਕਰ ਆਪਣਾ ਕੋਈ ਨੁਕਸਾਨ ਹੋਵੇ, ਚੜ ਕੇ ਕੋਠੇ ਉੱਤੇ ਡੰਡ ਪਾਈ ਦੀ ਨਹੀਂ। ਖੱਚਿਆਂ ਮਾਰਦੇ ਲੋਕ ਸ਼ਰੀਕ ਸੁਣ ਕੇ, ਖੇ ਆਪਣੀ ਆਪ ਉਡਾਈ ਦੀ ਨਹੀਂ। ਵਾਹ ਵਾਹ। ਤੇ ਭਾਵੇਂ ਕਿੱਡਾ ਕੋਈ ਗੂੜਾ ਯਾਰ ਹੋਵੇ, ਉਹਨੂੰ ਰਾਜ਼ ਦੀ ਗੱਲ ਬਤਾਈ ਦੀ ਨਹੀਂ। ਵਾਹ ਵਾਹ। ਆਰਫ ਯਾਰ ਮੀਆਂ ਬੁਰੇ ਵਕਤ ਅੰਦਰ, ਆਸ ਕਿਸੇ ਬਗਾਨੇ ਤੇ ਲਾਈ ਦੀ ਨਹੀਂ। ਸੁਭਾਨ ਅੱਲਾਹ, ਸੁਭਾਨ। ਬੇਵਕੂਫਾਂ ਦਾ ਗੱਲਾਂ ਤੋਂ ਪਤਾ ਲੱਗਦਾ, ਬੇਵਕੂਫਾਂ ਦੇ ਗਲ ਵਿੱਚ ਟੱਲ ਕੋਈ ਨਹੀਂ। ਤੇ ਜਿਹੜੀ ਬਲ ਬਲ ਕਿਸੇ ਦੇ ਜ਼ੋਰ ਉੱਤੇ, ਸਿਆਣੇ ਆਖਦੇ ਉਹ ਬਲ ਬਲ ਕੋਈ ਨਹੀਂ। ਵਾਹ ਵਾਹ। ਤੇ ਜਿਹੜਾ ਕਿਸੇ ਦੇ ਬੁਰੇ ਵਿੱਚ ਹੋਵੇ ਰਾਜ਼ੀ, ਪਾਂਦਾ ਉਹ ਵੀ ਸੁੱਖਾਂ ਦਾ ਫਲ ਕੋਈ ਨਹੀਂ। ਆਰਫ ਕਰਨੀ ਕੀ ਗੱਲ ਬਗਾਨਿਆਂ ਦੀ, ਸੱਕੇ ਆਪਣੇ ਵੀ ਅੱਜ ਕੱਲ ਕੋਈ ਨਹੀਂ। ਵਾਹ, ਬਹੁਤ ਖੂਬ, ਬਹੁਤ ਖੂਬ। ਗੱਲ ਬੰਦੇ ਨੂੰ ਤਖਤ ਬਹਾ ਦਿੰਦੀ, ਗੱਲ ਬੰਦੇ ਨੂੰ ਤਖਤ ਤੋਂ ਸੱਟਦੀ ਏ। ਵਾਹ ਵਾਹ। ਗੱਲ ਦੁਸ਼ਮਣ ਨੂੰ ਸੱਜਣ ਬਣਾ ਦਿੰਦੀ, ਗੱਲ ਸੱਜਣ ਦੇ ਗਲ ਨੂੰ ਕੱਟਦੀ ਏ। ਵਾਹ, ਬਹੁਤ। ਗੱਲ ਤਨ ਮਨ ਅੱਗ ਲਗਾ ਦਿੰਦੀ, ਗੱਲ ਲੱਗੀ ਤੇ ਨੀਰ ਪਲਟਦੀ ਏ। ਆਰਫ ਗੱਲ ਦੀ ਜੱਗ ਤੇ ਗੱਲ ਸਾਰੀ, ਗੱਲ ਲਾਮਦੀ ਤੇ ਗੱਲ ਪਟਦੀ ਏ। ਮੌਕਾ ਵੇਖ ਕੇ ਗੱਲ ਦਾ ਗੱਲ ਕਰੀਏ, ਵਾਹ। ਬਿਨਾ ਮੌਕਿਓਂ ਗੱਲ ਰਵਾ ਨਹੀਂ। ਵਾਹ। ਤੇ ਜਿਹੜਾ ਸੱਪ ਦੀ ਖੁੱਡ ਵਿੱਚ ਹੱਥ ਤੁੰਨੇ, ਉਹਨੂੰ ਆਖਦੇ ਲੋਕ ਦਨਾ ਨਹੀਂ। ਬਹੁਤ ਅੱਛਾ। ਜਿਹੜਾ ਦੌੜਦਾ ਰਾਤ ਨੂੰ ਚੋਰ ਪਿੱਛੇ, ਖੈਰੀ ਆਮਦਾ ਜਾਨ ਬਚਾ ਨਹੀਂ। ਆਰਫ ਯਾਰ ਜਹਾਨ ਦੀ ਤਿਬ ਅੰਦਰ, ਬੇਵਕੂਫੀ ਦੀ ਕੋਈ ਦਵਾ ਨਹੀਂ। ਵਾਹ ਵਾਹ ਵਾਹ, ਬਹੁਤ ਖੂਬ, ਮਾਸ਼ਾਅੱਲਾ। ਆਰਫ ਯਾਰ ਜਹਾਨ ਦੀ ਤਿਬ ਅੰਦਰ, ਬੇਵਕੂਫੀ ਦੀ ਕੋਈ ਦੁਆ ਨਹੀਂ। ਵਾਹ, ਬਹੁਤ ਅੱਛਾ। ਅੱਛਾ ਆਰਫ ਸਾਹਿਬ, ਤੁਹਾਡੇ ਕਿਤਾਬ ਜਿਹੜੇ ਨੇ ਚੌਬਿਸਰੇ, ਜਿਹੜੇ 4 ਸਤਰੀਏ, ਉਹ ਤੁਸੀਂ ਬੜੇ ਬੜੇ ਸੋਹਣੇ ਲਿਖੇ ਨੇ ਜੀ ਜੀ। ਉਹ ਕੁਝ ਵਰਗੇ ਵੀ ਸਾਨੂੰ ਸੁਣਾਓ ਨਾ ਜੀ। ਬਣੇ ਵੇਖ ਕੇ ਬੱਦਲ ਅਸਮਾਨ ਉੱਤੇ, ਪਾਣੀ ਘੜੇ ਦਾ ਕਦੀ ਨਾ ਰੋੜੀਏ ਜੀ। ਰੋਟੀ ਚੋਪੜੀ ਮਿਲਣ ਦੀ ਆਸ ਉੱਤੇ, ਸੁੱਕੀ ਹੱਥ ਦੀ ਟਾਪ ਨਾ ਛੋੜੀਏ ਜੀ। ਵਾਹ। ਤੇ ਜੇਕਰ ਆਪਣੀਆਂ ਅੱਖਾਂ ਦੀ ਲੋੜ ਹੋਵੇ, ਕਿਸੇ ਹੋਰ ਦੀ ਅੱਖ ਨਾ ਫੋੜੀਏ ਜੀ। ਵਾਹ ਵਾਹ। ਆਰਫ ਯਾਰ ਮੀਆਂ ਹਥਿਆਰ ਬਾਜੂ, ਔਰ ਰਾਤੀ ਚੋਰ ਦੇ ਮਗਰ ਨਾ ਦੌੜੀਏ ਜੀ। ਵਾਹ, ਸੁਭਾਨ ਅੱਲਾਹ, ਬਹੁਤ ਅੱਛਾ ਜੀ, ਬਾਦਸ਼ਾਹ। ਚੋਰ ਯਾਰ ਦੀ ਨਜ਼ਰ ਨਾ ਰਵੇ ਛੁਪੀ ਜੀ, ਇਸ਼ਕ ਮੁਸ਼ਕ ਤੇ ਕਤਲ ਛਪਾਣ ਔਖਾ। ਵਾਹ ਵਾਹ। ਸਿਆਣੇ ਆਖਦੇ ਰਨ ਤੇ ਖਖੜੀ ਦਾ, ਰੰਗ ਵੇਖ ਕੇ ਪਤਾ ਬਤਾਣ ਔਖਾ ਜੀ। ਮੰਦੇ ਵਕਤ ਤੇ ਪਰਖੀਏ ਦੋਸਤਾਂ ਨੂੰ, ਚੰਗੇ ਵਕਤ ਤੇ ਯਾਰ ਅਜ਼ਮਾਨ ਔਖਾ। ਵਾਹ। ਆਰਫ ਕਿਸੇ ਦੇ ਗਲਮੇ ਨੂੰ ਹੱਥ ਪਾ ਕੇ, ਗਲਮਾ ਆਪਣਾ ਫੇਰ ਬਚਾਣ ਔਖਾ। ਗੰਦਾ ਕਤਰਾ ਇੱਕ ਬਨਿਆਦ ਤੇਰੀ, ਕਿਹੜੀ ਗੱਲ ਦਾ ਮਾਨ ਗਮਾਨ ਤੈਨੂੰ। ਵਾਹ। ਨਿਕਲਿਓ ਰਾਹ ਪਿਸ਼ਾਬ ਦੇ 2 ਵਾਰੀ, ਨਹੀਂ ਆਕੜਨਾ ਸ਼ਾਨ ਸ਼ਿਆਨ ਤੈਨੂੰ। ਵਾਹ ਵਾਹ। ਤੇ ਕਦੀ ਸੋਚਿਆ ਹੀ ਕਿਹੜਾ ਦੇਣ ਵਾਲਾ, ਇਹ ਅੱਖੀਆਂ ਕੰਨ ਜ਼ਬਾਨ ਤੈਨੂੰ। ਕੌਣ ਬੋਲਦਾ ਆਰਫਾ ਵਿੱਚ ਤੇਰੇ, ਉਹਦੀ ਹੈ ਕੋਈ ਜਾਣ ਪਛਾਣ ਤੈਨੂੰ। ਅੱਲਾਹੁ ਅਕਬਰ। ਵਾਹ ਵਾਹ। ਤੇਰੇ ਕੋਲੋਂ ਜਨਾਜ਼ੇ ਨਿਤ ਗੁਜ਼ਰਦੇ ਨੇ, ਹੁੰਦੇ ਮੋਇਆਂ ਦੇ ਨਿਤ ਐਲਾਨ ਮੀਆਂ। ਤੇ ਆਪਣੀ ਦੁਨੀਆ ਦੇ ਵਿੱਚ ਤੂੰ ਮਗਨ ਹੋਇਓ, ਤੈਨੂੰ ਜ਼ਰਾ ਵੀ ਵੇਲਕ ਨਾ ਆਣ ਮੀਆਂ। ਤੈਨੂੰ ਜ਼ਰਾ ਵੀ ਮੌਤ ਦਾ ਫਿਕਰ ਨਹੀਂ, ਸਦਾ ਰਹਿਣ ਦੇ ਕਰੇ ਸਮਾਨ ਮੀਆਂ। ਹੱਥੀਂ ਦੱਬ ਕੇ ਆਰਫਾ ਮਾਪਿਆਂ ਨੂੰ, ਤੇਰੀ ਅਜੇ ਵੀ ਡਰੀ ਨਾ ਜਾਨ ਮੀਆਂ। ਅੱਲਾਹੁ ਅਕਬਰ। ਵਾਹ ਵਾਹ। ਤੇ ਤੇਜ਼ ਜ਼ਮਾਨੇ ਦੀਆਂ ਗਰਦਿਸ਼ਾਂ ਨੇ, ਜਿਹੜੇ ਅੱਜ ਉਹ ਕੱਲ ਨਾ ਰਹਿਣਗੇ ਨੀ। ਵਾਹ ਵਾਹ। ਖਿਜ਼ਾ ਬਾਗ ਉਜਾੜ ਵੀਰਾਨ ਕਰਸੀ, ਥਾਂ ਬੁਲਬੁਲਾਂ ਦੀ ਉੱਲੂ ਲੈਣਗੇ ਨੀ। ਵਾਹ। ਬਦਲੇ ਹਾਸਿਆਂ ਦੇ ਝੋਲੀ ਪਹਿਣ ਅਥਰੂ,
ਯਾਰਾਂ ਵਿੱਚ ਵਿਛੋੜੇ ਪੈਣਗੇ ਨਹੀਂ। ਵਾਹ ਨਾ ਇਹ ਰਹਿਣ ਦੁਕਾਨਾਂ ਨਾ ਕਾਰਖਾਨੇ, ਨਾ ਆਰਫ ਹੋਰੀ ਇੱਥੇ ਬਹਿਣਗੇ ਨਹੀਂ। ਵਾਹ ਵਾਹ ਜੀ ਵਾਹ, ਮਾਸ਼ਾ ਜੀਮ ਜਾਗੇ ਸੌਣ ਦਾ ਵੇਲੜਾ ਨਹੀਂ, ਰਾਤੀ ਸੁੱਤਿਆਂ ਦੇ ਘਰ ਚੋਰ ਪੈ ਗਏ। ਆਏ ਤੇ ਸੱਸੀ ਸੁੱਤਿਆਂ ਯਾਰ ਗਵਾ ਬੈਠੀ, ਉਹਨੂੰ ਜਾਲਣੇ ਦੁਖੜੇ ਹੋਰ ਪੈ ਗਏ। ਹਾਏ ਹਾਏ ਤੇ ਤਲੀਆਂ ਮਲ ਮਲ ਰੋਵੇਂ ਦਾ ਉਸ ਵੇਲੇ, ਜਦੋਂ ਮੌਤ ਤੇਰੀ ਦੇ ਸ਼ੋਰ ਪੈ ਗਏ। ਹਾਏ ਆਰਫ ਯਾਰ ਤੂੰ ਕਰ ਲੈ ਫਿਕਰ ਆਪਣੀ, ਉਹ ਤੇਰੇ ਸੰਗੀ ਸਾਥੀ ਸਭ ਗੌਰ ਪੈ ਗਏ। ਵਾਹ ਵਾਹ ਜੀ ਵਾਹ, ਮਾਸ਼ਾਅੱਲਾ। ਪੇ ਪਾਣੀ ਦਾ ਬੁਲਬੁਲਾ ਹੁਸਨ ਤੇਰਾ, ਏਡਾ ਦੱਸ ਨਾਈ ਸੱਜ ਸਾਜੀ ਯਾਰਾ। ਹਾਏ ਹਾਏ ਕੱਲ ਮਿੱਟੀ ਵਿੱਚ ਰੋਲੇ ਦਾ ਇਹ ਜੁੱਸਾ, ਸਾਂਭ ਸਾਂਭ ਰੱਖੇ ਜਿਹਨੂੰ ਅੱਜ ਯਾਰਾ। ਵਾਹ 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 ਤੇ ਡੋਰੀ ਦਮਾਂ ਦੀ ਅੰਤ ਨੂੰ ਟੁੱਟ ਜਾਣੀ, ਵਾਹ ਜੀ ਵਾਹ, ਜੈਸੀ ਘੜਾ ਚੁਰਾਏ ਤੇ ਭਾਜੀ ਯਾਰਾ। ਸੁਭਾਨ ਅੱਲਾ। ਆਰਫ ਯਾਰ ਕੋਈ ਕਰ ਲੈ ਅਮਲ ਚੰਗਾ, ਉਹ ਬੂਆ ਜ਼ਿੰਦਗੀ ਦਾ ਜਾਏ ਨਾ ਬਾਜੀ ਯਾਰਾ। ਵਾਹ ਸੁਭਾਨ, ਬਹੁਤ ਖੂਬ ਜੀ, ਮਾਸ਼ਾਅੱਲਾ। ਇੱਕ ਇੱਕ ਸ਼ੇਰ ਜਿਹੜਾ ਨਾ ਜਨਾਬ ਉਹ ਮਾਸਟਰਪੀਸ ਹੈ, ਔਰ ਬੜੀ ਉਹਦੇ ਵਿੱਚ ਇਸਲਾਹ ਹੈ। ਅੱਲਾਹ ਪਾਕ ਦੇ ਬੰਦਿਆਂ ਨੂੰ ਬੜਾ ਸੋਹਣਾ ਤੇ ਸੁਚੱਜਾ ਪੈਗਾਮ ਤੁਸੀਂ ਦਿੱਤਾ ਹੈ, ਔਰ ਮੁਆਸ਼ਰੇ ਦੀ, ਸਮਾਜ ਸੁਧਾਰ ਦੀ ਬੜੀ ਇੱਕ ਜ਼ੋਰਦਾਰ ਕੋਸ਼ਿਸ਼ ਕੀਤੀ ਹੈ। ਹੋਰ ਕੁਝ ਅਤਾ ਕਰੋ ਜੀ। ਹਾਰਾ ਹਾਲ ਨੇ ਹੋਵਣਾ ਅੰਤ ਮਾਜ਼ੀ, ਜੀ ਹਰ ਸਜਰੇ ਨੇ ਵਿਆਹ ਥੀ ਬਣਾਈ। ਵਾਹ ਵਾਹ ਵਾਹ, ਜਿਹੜਾ ਉਗਿਆ ਰੁੱਖ ਜ਼ਮੀਨ ਵਿੱਚੋਂ, ਉਸ ਰੁੱਖ ਨੇ ਅੰਤ ਕਟੀ ਵਢਾਈ। ਆਹਾ ਤੇ ਜਿਹੜੇ ਘਰੋਂ ਵਿਆਹ ਦੇ ਗੀਤ ਸੁਣੀਏ, ਉਥੋਂ ਵੈਣ ਵੀ ਅੰਤ ਸਨੀ ਬਣਾਈ। ਆਹਾ ਬਾਜ਼ ਗਸ਼ਤੇ ਦਰਦ ਵਿਛੋੜਿਆਂ ਦੀ, ਕਿਸੇ ਜਰਦਾ ਫਟ ਨਾ ਸੀ ਬਣਾਈ। ਸੁਭਾਨ ਅੱਲਾ। ਇਹ ਜ਼ਿੰਦਗੀ ਏ ਸ਼ਾਮ ਦੀ ਸ਼ਫਕ ਵਾਂਗੂ, ਝੱਟ ਪਲ ਦੇ ਵਿੱਚ ਚਲੀ ਬਣਾਈ। ਅੱਲਾ ਆਰਫ ਯਾਰ ਜੇ ਲੱਖ ਇਨਕਾਰ ਕਰੀਏ, ਆਖਰ ਮੌਤ ਪਿਆਲੜਾ ਪੀ ਬਣਾਈ। ਸੁਭਾਨ ਅੱਲਾ, ਵਾਹ ਵਾਹ ਵਾਹ, ਹਰ ਕੋਈ ਕੱਲ ਦੀ ਆਸ ਤੇ ਜੀਵਦਾ ਏ, ਮਤਾਂ ਕੱਲ ਮੇਰੀ ਕੁਝ ਵੱਲ ਆਈ। ਆਏ ਹਾਏ ਲੱਖਾਂ ਮਰ ਗਏ ਕੱਲ ਦੀ ਆਸ ਉੱਤੇ, ਮੌਤ ਵਿੱਚ ਉਡੀਕਦੇ ਚੱਲ ਆਈ। ਆਏ ਹਾਏ, ਇੱਥੇ ਜਬਰ ਦੀ ਪੁਤਲੀਆਂ ਨੱਚਦੀਆਂ ਨੇ, ਆਪਣੀ ਮਰਜ਼ੀ ਦੀ ਕੋਈ ਨਾ ਗੱਲ ਆਈ। ਅੱਲਾ ਸਾਰੀ ਜ਼ਿੰਦਗੀ ਤਸਲਸਲ ਜਬਰ ਵਾਲਾ, ਜਿਹੜਾ ਨਾ ਮੰਨੇ ਉਹਨੂੰ ਝੱਲ ਆਈ। ਇੱਕੋ ਭੱਠੇ ਉੱਤੇ ਇੱਟਾਂ ਪੱਕਦੀਆਂ ਨੇ, ਕਿਸਮਤ ਸਾਰੀਆਂ ਦੀ ਵੱਲੋਂ ਵੱਲ ਆਈ। ਇੱਕ ਲੱਗਦੀ ਏ ਜਾ ਕੇ ਮਸਜਿਦਾਂ ਨੂੰ, ਇੱਕ ਵਹਿਣੀਆਂ ਦੇ ਵਿੱਚ ਢਲ ਆਈ। ਆਏ ਹਾਏ, ਡੋਰ ਗੁੱਡੀ ਦੀ ਹੱਥ ਉਡਾਣ ਵਾਲੇ, ਵਸ ਗੁੱਡੀ ਦੇ ਕੋਈ ਨਾ ਗੱਲ ਆਈ। ਆਰਫ ਯਾਰ ਇਹ ਸੱਚੀਆਂ ਕਹਿਣ ਵਾਲਾ, ਇਹਦੀ ਗੱਲ ਨਾ ਕੋਈ ਯਰਕਲ ਆਈ। ਸੁਭਾਨ ਅੱਲਾ, ਵਾਕਈ ਕੋਈ ਯਰਕਲ ਨਹੀਂ ਜੀ, ਬਹੁਤ ਸੱਚੀਆਂ ਔਰ ਠੋਸ ਬਾਤਾਂ। ਪਵੇ ਕੁੱਤਾ ਤੇ ਖਸਮ ਨੂੰ ਗਾਲ ਪੈਂਦੀ, ਲੋਕਾਂ ਵਿੱਚ ਬੇਇੱਜ਼ਤ ਕਰਾਈ ਜਾਂਦਾ। ਤੇ ਜਿਚਰ ਆਪਣੇ ਨਾ ਕੱਪੜੇ ਪਲੀਤ ਕਰੀਏ, ਜਿਚਰ ਆਪਣੇ ਨਾ ਕੱਪੜੇ ਪਲੀਤ ਕਰੀਏ, ਨਹੀਂ ਕੋਈ ਵਹਿਣੀ ਦੇ ਵਿੱਚ ਦਬਾਈ ਜਾਂਦਾ। ਸੋਟਾ ਮਾਰ ਕੇ ਪਾਣੀ ਦੇ ਵਿੱਚ ਯਾਰੋ, ਨਹੀਂ ਪਾਣੀ ਨੂੰ ਦੋ ਬਣਾਈ ਜਾਂਦਾ। ਕਜੀਏ ਸਿਰ ਤੇ ਪੈਰਾਂ ਤੋਂ ਹੋਵੇ ਨੰਗਾ, ਆਰਫ ਯਾਰ ਨਹੀਂ ਝੂਠ ਛਪਾਈ ਜਾਂਦਾ। ਅੱਛਾ ਹਜ਼ੂਰ, ਤੁਸੀਂ ਮੀਆਂ ਮੁਹੰਮਦ ਸਾਹਿਬ ਦੀ ਬਹਿਰ ਵਿੱਚ ਵੀ ਕਾਫੀ ਕੁਝ ਲਿਖਿਆ ਹੈ, ਕੋਈ ਉਹ ਵੀ ਸਾਨੂੰ ਕੋ ਵਣਗੀ ਦੇ ਤੌਰ ਤੇ ਚੰਦ ਚੀਜ਼ਾਂ ਸੁਣਾਓ ਨਾ। ਜੋ ਪਾਣੀ ਵਗ ਗਏ ਦਰਿਆਉਂ, ਤੇ ਫੇਰ ਨਾ ਆਵਣ ਮੁੜ ਕੇ ਜੀ, ਵਿਛੜੇ ਸਾਥੀ ਆਰਫ ਯਾਰਾ, ਫੇਰ ਨਾ ਬਹਿੰਦੇ ਜੁੜ ਕੇ। ਆਹਾ ਪਲ ਪਲ ਵਕਤ ਬਦਲਦਾ ਜਾਂਦਾ, ਤੇ ਇੱਕੋ ਹਾਲ ਨਾ ਥੀਣਾ। ਹਾਂ ਪਾਟਾ ਸੂਟ ਜਦਾਈਆਂ ਵਾਲਾ, ਤੇ ਕਿਸ ਦਰਦੀ ਨੇ ਸੀਨਾ। ਆਏ ਸਦਾ ਨਾ ਬਹਿਣਾ ਯਾਰਾਂ ਰਲ ਕੇ, ਤੇ ਸਦਾ ਨਾ ਮਜਲਿਸ ਲਾਣੀ। ਆਏ ਸਦਾ ਨਾ ਲਹਿਰ ਸਮੁੰਦਰ ਵਾਲੀ, ਤੇ ਸਦਾ ਨਾ ਕਾਂਗਾ ਪਾਣੀ। ਆਰਫ ਸਾਹਿਬ ਮਾਸ਼ਾਅੱਲਾ, ਬੜਾ ਹੀ ਦਿਲ ਖੁਸ਼ ਹੋਇਆ, ਬੜਾ ਜਨਾਬ ਅੰਦਰੋਂ ਰੂਹਾਨੀ ਸਕੂਨ ਮਿਲਿਆ। ਤੁਹਾਡਾ ਕਲਾਮ ਬੜਾ ਇਸਲਾਹੀ ਫਲਾਹੀ ਕਲਾਮ ਹੈ। ਅੱਲਾਹ ਪਾਕ ਦੇ ਬੰਦਿਆਂ ਨੂੰ, ਤੇ ਖਾਸ ਕਰ ਸਾਡੇ ਪਿਆਰੇ ਸੱਚੇ ਨਬੀ ਪਾਕ ਦੀ ਉਮਤ ਨੂੰ ਤੁਸਾਂ ਕੁਰਾਏ ਜਿਹੜੇ ਪਏ ਨੇ, ਉਹਨਾਂ ਨੂੰ ਰਾਹ ਪਾਉਣ ਦੀ ਬੜੀ ਕੋਸ਼ਿਸ਼ ਕੀਤੀ ਹੈ, ਬੜਾ ਭਰਪੂਰ ਹੱਲਾ ਮਾਰਿਆ। ਤੇ ਕੁਝ ਹੋਰ ਸੁਣਾਓ ਨਾ ਸਾਨੂੰ ਜਨਾਬ। ਸਰ ਜੀ ਹੁਣ ਮੈਂ ਵਡੇਰਾ ਹੋ ਗਿਆ, ਤੇ ਆਪਣਾ ਜ਼ਬਾਨੀ ਤੇ ਇੰਨਾ ਯਾਦ ਨਹੀਂ ਰਹਿੰਦਾ। ਅੱਛਾ ਜੀ, ਹੁਣ ਉੱਤੋਂ ਮੈਂ ਕੋਈ ਮੋਬਾਈਲ ਦੇ ਉੱਤੋਂ ਵੇਖ ਕੇ ਤੁਹਾਨੂੰ ਕੁਝ ਜੀ ਬਿਲਕੁਲ, ਮੋਬਾਈਲ ਤੋਂ ਵੇਖ ਕੇ ਜਨਾਬ ਸੁਣਾਓ। ਸਵਾਦ ਬੜਾ ਆਉਣ ਡਿਆ, ਸਾਡੇ ਵੇਖਣ ਵਾਲਿਆਂ ਨੂੰ ਵੀ ਬੜਾ ਪਿਆ ਸਵਾਦ ਆਉਂਦਾ। ਤੇ ਜਨਾਬ ਤੁਸੀਂ ਬੇਸ਼ੱਕ ਉੱਤੋਂ ਵੇਖ ਕੇ ਸੁਣਾਓ, ਕੋਈ 2 4 5 ਚੀਜ਼ਾਂ ਹੋਰ ਸਾਨੂੰ ਅਤਾ ਕਰੋ। ਕਿਸੇ ਕਾਂ ਨਾ ਪਾਏ ਵਿੱਚ ਪਿੰਜਰਿਆਂ ਦੇ, ਆਹਾ ਹਾ ਹਾ,
ਕਿਸੇ ਕਾਂ ਨਾ ਪਾਏ ਵਿੱਚ ਪਿੰਜਰਿਆਂ ਦੇ, ਮੰਗੂ ਬੱਧੇ ਨਾ ਆਮਦੇ ਰਾਸ ਮੀਆਂ। ਆਹ ਮੱਛੀ ਲੱਭਦੀ ਕਦੀ ਨਾ ਰੇਤ ਵਿੱਚੋਂ, ਨਹੀਂ ਇੱਲਾਂ ਦੇ ਆਲਣੇ ਮਾਸ ਮੀਆਂ। ਵਾਹ ਵਾਹ ਵਾਹ। ਤੇ ਦਾਣਾ ਚੁਗਦਾ ਕਦੀ ਸ਼ਾਹਬਾਜ਼ ਨਾਈ, ਆਹ ਸ਼ੀਂ ਸ਼ੇਰ ਨਾ ਚੁਗਦੇ ਘਾਸ ਮੀਆਂ। ਹਾਂ ਦਮਾਬਾਜ਼ ਦਮਾਮੇ ਨਾ ਵੱਜਦੇ ਨੀ, ਚੋਰ ਖਿੜਕੀਆਂ ਘਰਾਂ ਦਾ ਨਾਸ ਮੀਆਂ। ਆਹ ਆਸਾਂ ਸਭ ਉਹ ਦੂਰੀਆਂ ਰਹਿੰਦੀਆਂ ਨੇ, ਜੇਕਰ ਦੌਲਤਾਂ ਹੋਣ ਨਾ ਪਾਸ ਮੀਆਂ। ਵਾਹ ਵਾਹ। ਆਰਫ ਯਾਰ ਅਣਜਾਣੇ ਦੀ ਗੱਲ ਉੱਤੇ, ਦਾਨੇ ਆਦਮੀ ਕਰਨ ਕਿਆਸ ਮੀਆਂ। ਆਹ ਅਜਾਣਾ ਗੱਲ ਕਰੇ ਤੇ ਸਿਆਣਾ ਕਿਆਸ ਕਰੇ, ਉਸ ਅਖਾਨ ਨੂੰ ਤੁਹਾਂ ਆਪਣੇ ਇਸ ਮਿਸਰ ਚ ਲਿਆਂਦਾ। ਹਾਂ ਜੀ। ਅੱਜ ਕੱਲ ਦੀਆਂ ਯਾਰੀਆਂ ਦੇ ਬਾਰੇ ਜੀ ਸ਼ੇਰ ਹੈ। ਵਾਹ ਵਾਹ। ਅੱਜ ਕੱਲ ਦੀਆਂ ਝੂਠੀਆਂ ਯਾਰੀਆਂ ਨੇ, ਹੋਵੇ ਗਰਜ਼ ਤੇ ਯਾਰ ਬਣਾਉਂਦੇ ਨੇ। ਵਾਹ। ਇਸ ਤਰ੍ਹਾਂ ਹੀ ਜਿੱਥੇ ਦੌਲਤ ਤੇ ਹੁਸਨ ਦੀ ਚਮਕ ਹੋਵੇ, ਲੋਕ ਉੱਥੇ ਹੀ ਯਾਰੀਆਂ ਲਾਉਂਦੇ ਨਹੀਂ। ਪਹਿਲਾਂ ਕਿਬਲਾ ਕਾਬਾ ਆਖਣ ਯਾਰ ਤਾਈ, ਪਿੱਛੋਂ ਗਾਲਾਂ ਦਾ ਮੀਂਹ ਬਰਸਾਉਂਦੇ ਨਹੀਂ। ਨਾਲ ਖੂਨ ਦੇ ਖੱਤ ਲਿਖਾਣ ਵਾਲੇ, ਇੱਕ ਦੂਜੇ ਦਾ ਖੂਨ ਬਹਾਉਂਦੇ ਨਹੀਂ। ਤੇ ਜਿਨ੍ਹਾਂ ਵਿੱਚੋਂ ਹਵਾ ਨਾ ਗੁਜ਼ਰਦੀ ਸੀ, ਮਸ਼ਰਕ ਮਗਰਬ ਵਾਲੀ ਦੂਰੀ ਚਾਹਮਦੇ ਨਹੀਂ। ਆਰਫ ਕਰਨ ਹਿਸਾਬ ਫਿਰ ਖਰਚਿਆਂ ਦਾ, ਯਾਰੀ ਮੋਈ ਦਾ ਕੁੱਲ ਪੜਾਉਂਦੇ ਨੇ। ਯਾਰੀ ਮੋਈ ਦਾ ਕੁੱਲ ਪੜਾਉਂਦੇ। ਤੇ ਯਾਰਾਂ ਨਾਲ ਕਾਹਦੇ ਹਿਸਾਬ ਕਿਤਾਬ ਹੁੰਦੇ ਨੇ ਜੀ, ਖਰਚਿਆਂ ਦੇ ਹੈ ਜੀ। ਤੇ ਇੱਥੇ ਵਾਕਈ ਸੱਚੇ ਸਾਹਿਬ ਨੂੰ ਵੀ ਵੇਖ ਲਵੋ, ਆਰਫ ਸਾਹਿਬ, ਲੋਕੀ ਗਿਣ ਮਿਣ ਕੇ ਯਾਦ ਕਰ। ਭਾਵੇਂ ਲੱਖ ਪਰਾਏ ਜੇ ਮਗਰ ਹੋਵਣ, ਭਾਈਆਂ ਵਾਂਗ ਨਾ ਮਗਰ ਖਲੋਮੀਆਂ। ਵਾਹ। ਭਾਵੇਂ ਲੱਖ ਭਤੀਜੜੇ ਕੋਲ ਹੋਵਣ, ਕਦੀ ਪੁੱਤਰਾਂ ਵਾਂਗ ਨਾ ਹੋਮੀਆਂ। ਤੇ ਭਾਵੇਂ ਲੱਖ ਚਾਚੇ ਹੋਵਣ ਸਿਰ ਉੱਤੇ, ਹੁੰਦੇ ਕਦੀ ਨਾ ਵਾਂਗ ਪਿਓ ਮੀਆਂ। ਭਾਵੇਂ ਤਾਕਤ ਵਾਲੇ ਖਾਈਏ ਲੱਖ ਕੁਸ਼ਤੇ, ਰਲ ਦੇ ਨਾਲ ਨਾ ਇੱਕ ਘਿਓ ਮੀਆਂ। ਤੇ ਬਿਨਾ ਔਰਤ ਦੇ ਘਰ ਨਹੀਂ ਸਾਫ਼ ਰਹਿੰਦਾ, ਹੋਵਣ ਮਰਦ ਜੇ ਘਰ ਵਿੱਚ 100 ਮੀਆਂ। ਤੇ ਲੱਖ ਦੌਲਤਾਂ ਮਾਲ ਜੇ ਕੋਲ ਹੋਵਣ, ਨਹੀਂ ਬਿਨਾ ਸਲੂਕ ਦੇ ਭਾਉ ਮੀਆਂ। ਆਰਫ ਲੱਖ ਇਸ਼ਨਾਨ ਜੇ ਕਰੇ ਗੰਗਾ, ਉਹ ਜਾਂਦੀ ਚੂੜੀਓਂ ਕਦੀ ਨਾ ਬੋ ਮੀਆਂ। ਵਾਹ 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 ਵਾਹ। ਜਿਹਨੂੰ ਸਮਝਣਾ ਦੂਰ ਉਹ ਬਹੁਤ ਨੇੜੇ, ਜਿਹਨੂੰ ਸਮਝਣਾ ਦੂਰ ਉਹ ਬਹੁਤ ਨੇੜੇ। ਜ਼ਰਾ ਹੋਸ਼ ਦੀ ਅੱਖ ਪਰਤਾ ਮੀਆਂ, ਕੱਲ ਇਹ ਕਰਸਾਂ ਕੱਲ ਉਹ ਕਰਸਾਂ, ਨਾ ਕੱਲ ਦੀ ਆਸ ਲਗਾ ਮੀਆਂ। ਖਬਰੇ ਕਿਵੇਂ ਦਾ ਆਮਣਾ ਕੱਲ ਤੇਰਾ, ਤੈਨੂੰ ਕੱਲ ਦੀ ਖਬਰ ਨਾ ਕਾ ਮੀਆਂ। ਆਰਫ ਅੱਜ ਦਾ ਦਿਨ ਨੇ ਪਾਸ ਤੇਰੇ, ਜੋ ਕੋਈ ਕਰਨਾ ਹੀ ਅੱਜ ਕਰਾ ਮੀਆਂ। ਮੇਰੇ ਯਾਰ ਰਫੀਕ ਸ਼ਫੀਕ ਪਿਆਰੇ, ਕਰ ਦਿਲ ਵਿੱਚ ਦਰਦ ਫਗਾਨ ਪੈਦਾ। ਰੋਂਦੀ ਅੱਖ ਤੇ ਰੱਬ ਨੂੰ ਤਰਸ ਆਵੇ, ਕਰ ਅੱਖੀਆਂ ਵਿੱਚ ਤੁਗਿਆਨ ਪੈਦਾ। ਤੇ ਜਿਹੜੀ ਥਾਂ ਤੇ ਆਬ ਰਵਾਨ ਹੋਵੇ, ਉੱਥੇ ਹੁੰਦਾ ਏ ਖੇਤ ਖਲਿਆਣ ਪੈਦਾ। ਵਾਹ ਵਾਹ। ਤੂੰ ਕੌਣ ਕੋਈ ਕੀ ਜ਼ਾਤ ਤੇਰੀ, ਕਿਉਂ ਹੋਇਆ ਏ ਵਿੱਚ ਜਹਾਨ ਪੈਦਾ। ਤੇ ਤੇਰਾ ਵਤਨ ਤੇ ਅਸਲ ਮਕਾਮ ਕਿਹੜਾ, ਇੱਥੇ ਹੋਇਓ ਕਿਉਂ ਮਿਸਲ ਮਹਿਮਾਨ ਪੈਦਾ। ਉਹ ਕਿਸ ਕੀਤੇ ਨਹੀਂ ਮਾਂ ਦੇ ਪੇਟ ਅੰਦਰ, ਅੱਖਾਂ ਕੰਨ ਤੇ ਨੱਕ ਜ਼ਬਾਨ ਪੈਦਾ। ਵਾਹ ਵਾਹ। ਖੁਸ਼ੀ ਗਮੀ ਤੇਰੀ ਦੁੱਖ ਸੁੱਖ ਸਾਰੇ, ਕਿਸ ਕੀਤੇ ਖੌਫ ਅਰਮਾਨ ਪੈਦਾ। ਪੰਜ ਬਾਤਨੀ ਪੰਜ ਆਵਾਸ ਜ਼ਾਰੀ, ਕਿਸ ਕੀਤੇ ਨਫੇ ਨੁਕਸਾਨ ਪੈਦਾ। ਆਰਫ ਕਿੱਥੋਂ ਆਇਓ ਕਿੱਥੇ ਜਾਵਣਾ ਏ, ਕਰ ਆਪਣੀ ਜਾਣ ਪਛਾਣ ਪੈਦਾ। ਵਾਹ ਵਾਹ ਵਾਹ। ਹੁਣ ਜੀ ਮੈਂ ਤੁਹਾਨੂੰ ਇੱਕ ਹਮਤ ਇੱਕ ਨਾਤ ਸੁਣਾਣਾ ਵਾ। ਵਾਹ ਜੀ ਵਾਹ, ਸੁਭਾਨ ਅੱਲਾਹ। ਅਲਹਮਦੁਲਿਲਾ, ਸਭ ਸਿਫਤ ਉਹਦੀ, ਕਾਤਬ ਕੁਤਬ ਕਾਗਜ਼ ਕਲਮਦਾਨ ਉਹਦੇ। ਅੱਲਾਹੁ ਅਕਬਰ। ਵਾਹ। ਸੂਰਜ ਚੰਨ ਤਾਰੇ ਧਰਤੀ ਅੰਬਰ ਸਾਰੇ, 14 ਤਬਕ ਜ਼ਮੀਨ ਅਸਮਾਨ ਉਹਦੇ। ਵਾਹ। ਆਦਮ ਜਿਨ ਇਨਸਾਨ ਇਵਾਨ ਵਹਿਸ਼ੀ, ਅਜਰ ਸ਼ਜਰ ਤੇ ਬਹਿਰ ਤੂਫਾਨ ਉਹਦੇ। ਵਾਹ ਵਾਹ ਵਾਹ।
ਤੋਤੇ ਬੁਲਬੁਲਾ ਭੌਰ ਲਟੋਰ ਮੈਨਾ ਕੋਇਲ ਮੋਰ ਚਕੋਰ ਸਭ ਜਾਣ ਉਹਦੇ ਆਏ ਹਾਏ ਗੁਲਨਾਰ ਗੁਲਜ਼ਾਰ ਬਹਾਰ ਬਾਗਾਂ ਮੌਸਮ ਖਿਜ਼ਾਂ ਤੇ ਦਰਦ ਫਗਾਨ ਉਹਦੇ ਆਹਾ ਬਾਸ਼ਕ ਧੌਲ ਤੇ ਤਹਿਤ ਸਰਾ ਸਿਧਰਾ ਦੋਜ਼ਖ ਜੰਨਤ ਤੇ ਊਰ ਗਿਲਮਾਨ ਉਹਦੇ ਉਹਦੇ ਵਲੀ ਗੌਸ ਅਬਦਾਲ ਤੇ ਕੁਤਬ ਸਾਰੇ ਅੰਬੀਆ ਔਲੀਆ ਸਭ ਪਛਾਣ ਉਹਦੇ ਜੀ ਨੂਰੀ ਨਾਰੀ ਖਾਕੀ ਬਾਦੀ ਬਰੀ ਬਹਿਰੀ ਹਰ ਚੀਜ਼ ਵਿੱਚ ਫਰਮਾਨ ਉਹਦੇ ਲਓ ਕਲਮ ਕੁਰਸੀ ਅਰਸ਼ ਫਰਸ਼ ਸਾਰੇ ਮਲਕ ਫਲਕ ਸਭ ਵਿੱਚ ਧਿਆਨ ਉਹਦੇ ਆਹਾ ਮਾਇਰ ਇਲਮ ਆਲੂਮ ਫਨੂਨ ਫੰਨੀ ਅਫਲਾਤੂਨ ਹਕੀਮ ਲੁਕਮਾਨ ਉਹਦੇ ਉਹਦੇ ਅਜ਼ਲ ਅਬਦ ਤੇ ਮੌਤ ਹਯਾਤ ਬਰਜ਼ਖ ਯੌਮੇ ਅਸ਼ਰ ਤੇ ਵਕਤ ਮੈਜ਼ਾਨ ਉਹਦੇ ਵਾਹ ਵਾਹ ਆਰਫ ਯਾਰ ਨਾ ਸਨਦਾਨਤ ਕੋਈ ਬਹਿਰ ਹੈਰਤ ਦੇ ਹੈਣ ਰਵਾਨ ਉਹਦੇ ਵਾਹ ਮਾਸ਼ਾ ਅੱਲਾ ਆਖਾਂ ਨਾਤ ਰਸੂਲ ਮਕਬੂਲ ਵਾਲੀ ਜਿੰਦਾ ਸਭ ਕੋਲੋਂ ਅਲੀਸ਼ਾਨ ਹੋਇਆ ਵਾਹ ਗਿਆ ਰਾਤ ਮਹਾਰਾਜ ਦੀ ਅਰਸ਼ ਉਤੇ ਨਾਲ ਜਾਨ ਜਾਨੀ ਇੱਕ ਜਾਨ ਹੋਇਆ ਵਾਹ ਆਨ ਫਾਨ ਅੰਦਰ ਅਸਮਾਨ ਉਤੇ ਜੀ ਲੈ ਕੇ ਬਰਕ ਬਰਾਕ ਰਵਾਨ ਹੋਇਆ ਆਹ ਆਉ ਅਦਨਾ ਤੂੰ ਲੰਘ ਅੱਗੇ ਨੇੜੇ ਅਰਬ ਦਾ ਉਹ ਸੁਲਤਾਨ ਹੋਇਆ ਵਾਹ 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 ਓਏ 90,000 ਕਲਾਮ ਮਖਫੀ ਵਿੱਚ ਪਰਦਿਆਂ ਕੁੱਲ ਬਿਆਨ ਹੋਇਆ ਬਹੁਤ ਖੂਬ ਖੁਸ਼ੀਆਂ ਨਾਲ ਆਰਾਸਤਾ ਹੋਈ ਜੰਨਤ ਆਮਦ ਆਦ ਦਾ ਅੱਜ ਮਹਿਮਾਨ ਹੋਇਆ ਅੱਲਾਹੁ ਅਕਬਰ ਅੱਲਾਹ ਪੂਰਾ ਮਲਕ ਦਰੂਦ ਸਲਾਮ ਪੜ੍ਹਦੇ ਸੱਲੱਲਾਹ ਦਾ ਸ਼ੋਰ ਸ਼ਰਾਨ ਹੋਇਆ ਕੁਤਬ ਪਹਿਲੜੇ ਕੁੱਲ ਮਨਸੂਖ ਹੋਏ ਨਾਸਖ ਖਾਨ ਕੁਰਾਨ ਫੁਰਕਾਨ ਹੋਇਆ ਵਾਹ ਨਬੀ ਪਾਕ ਮੱਕੇ ਜਦੋਂ ਹੋਏ ਪੈਦਾ ਕਿਲਾ ਮਾਲਨੋ ਸ਼ੇਰਵਾ ਫਾਨ ਹੋਇਆ ਆਏ ਚੰਨ ਉਂਗਲੀ ਨਾਲ ਦੋ ਖੰਨ ਕੀਤਾ ਸੂਰਜ ਡੁੱਬਿਆ ਫਿਰ ਆਯਾਨ ਹੋਇਆ ਵਾਹ ਆਰਫ ਯਾਰ ਜ਼ਮੀਨ ਅਸਮਾਨ ਅੰਦਰ ਔਕਾ ਦੀਨ ਮੁਹੰਮਦ ਦਾ ਆਣ ਹੋਇਆ ਆਏ ਮਾਸ਼ਾ ਅੱਲਾ ਅੱਛਾ ਹਜ਼ੂਰ ਗੁਜ਼ਾਰਿਸ਼ ਇਹ ਵੇ ਕਿ ਸਾਡੀ ਜਿਹੜੀ ਅੱਜ ਕੱਲ ਦੀ ਨਵੀਂ ਪੋਚ ਹੈ ਅਜੋਕੀ ਪੀੜ੍ਹੀ ਸਾਡੀ ਜੀ ਉਹਨਾਂ ਨੂੰ ਕੋਈ ਥੋੜਾ ਬਹੁਤਾ ਕੋਈ ਖਾਸ ਨਸੀਹਤ ਕਰਨ ਦਾ ਬੱਚੇ ਸਾਡੇ ਜਿਹੜੇ ਨੇ ਨਾ ਮੋਬਾਈਲ ਸ਼ੁਬਾਈਲ ਦੇ ਵਿੱਚ ਬੜੇ ਮਸਰੂਫ ਰਹਿੰਦੇ ਨੇ ਨੌਲੇਜ ਬੜਾ ਮਿਲ ਗਿਆ ਬੱਚਿਆਂ ਨੂੰ ਜੀ ਤੇ ਇਖਲਾਕ ਤੋਂ ਜ਼ਰਾ ਵਾਂਝੇ ਜਾ ਰਹੇ ਨੇ ਬੱਚੇ ਜਿਹੜੇ ਨਾ ਮਾਪਿਆਂ ਦਾ ਉਸਰਾ ਅਦਬ ਨਾ ਉਸਰਾ ਵੱਡੇ ਭਰਾ ਭੈਣ ਦੀ ਗੱਲ ਮੰਨਣੀ ਜੀ ਤੇ ਕੋਈ ਇਸ ਤਰ੍ਹਾਂ ਦੇ ਵੀ ਕੋਈ ਦੋ ਤਰਾ ਸ਼ੇਰ ਅਤਾ ਕਰੋ ਨਾ ਸਾਡੇ ਬੱਚੇ ਜਿਹੜੇ ਸੁਣ ਕੇ ਤੇ ਉਸ ਮਤੇ ਲੱਗਣ ਖਿਜ਼ਮਤ ਮਾਪਿਆਂ ਦੀ ਕਰਨੀ ਫਰਜ਼ ਹੋਈ ਕੀਤਾ ਆਪੇ ਹੁਕਮ ਖੁਦਾ ਯਾਰੋ ਵਾਹ ਤੇ ਮਾਪੇ ਜਿਨ੍ਹਾਂ ਦੇ ਨਾਲ ਨਾਰਾਜ਼ ਹੋਵਣ ਨਹੀਂ ਉਹਨਾਂ ਦਾ ਅੱਜ ਰਵਾ ਯਾਰੋ ਆਹ ਤੇ ਖੁਸ਼ ਹੋ ਕੇ ਵੇਖਣਾ ਮਾਪਿਆਂ ਨੂੰ ਜੀ ਕਰਨਾ ਅੱਜ ਮਕਬੂਲ ਅਦਾ ਯਾਰੋ ਵਾਹ ਵਾਹ ਸੁਭਾਨ ਅੱਲਾ ਤੇ ਕੋਈ ਉਹਨਾਂ ਦਾ ਜ਼ੋਦ ਕਬੂਲ ਨਹੀਂ ਰਿੰਜ ਜਿਨ੍ਹਾਂ ਤੇ ਬਾਪ ਤੇ ਮਾਂ ਯਾਰੋ ਵਾਹ ਤੇ ਜਿਨ੍ਹਾਂ ਮਾਪਿਆਂ ਦਾ ਦਿਲ ਦੁਖੀ ਕੀਤਾ ਲੈਂਦੇ ਕਦੀ ਨਾ ਸੁੱਖ ਦਾ ਸਾਹ ਯਾਰੋ ਆਰਫ ਮਾਂ ਪਿਓ ਜਿਨ੍ਹਾਂ ਤੇ ਹੋਣ ਰਾਜ਼ੀ ਟਲਦੀ ਉਹਨਾਂ ਤੂੰ ਹਰ ਬਲਾ ਯਾਰੋ ਟੋਟੇ ਟੋਟੇ ਇਨਸਾਨ ਦੀ ਜ਼ਿੰਦਗੀ ਏ ਕੋਈ ਚੰਗਾ ਤੇ ਕੋਈ ਖਰਾਬ ਯਾਰੋ ਵਾਹ ਵਾਹ ਉਹ ਕੋਈ ਐਸ਼ਾ ਖੁਸ਼ੀਆਂ ਵਿੱਚ ਗੁਜ਼ਰ ਜਾਂਦਾ ਕੋਈ ਗੁਜ਼ਰਦਾ ਵਿੱਚ ਅਜ਼ਾਬ ਯਾਰੋ ਜਦੋਂ ਇਸ ਨਿਜ਼ਾਮ ਵੱਲ ਗੌਰ ਕਰੀਏ ਦੇ ਜਾਂਦੀ ਏ ਅਕਲ ਜਵਾਬ ਯਾਰੋ ਤੇ ਕਰੋ ਗੌਰ ਜ਼ਮੀਨ ਅਸਮਾਨ ਅੰਦਰ ਰੱਬ ਆਖਿਆ ਵਿੱਚ ਕਿਤਾਬ ਯਾਰੋ ਤੇ ਨਹੀਂ ਉਹ ਬੰਦਿਆਂ ਵਿੱਚ ਸ਼ੁਮਾਰ ਹੁੰਦੇ ਓੜੇ ਗਫਲਤ ਦੇ ਜਿਨ੍ਹਾਂ ਨਕਾਬ ਯਾਰੋ ਤੇ ਮਿਆਣੀ ਸਾਹਿਬ ਤੇ ਮਕਲੀ ਵਿੱਚ ਜਾ ਵੇਖੋ ਨਹੀਂ ਕੋਈ ਕਬਰਾਂ ਦਾ ਰਿਹਾ ਹਿਸਾਬ ਯਾਰੋ ਆਰਫ ਯਾਰ ਅੱਜ ਰੁੱਲ ਗਏ ਵਿੱਚ ਮਿੱਟੀ ਜਿਹੜੇ ਚਿਹਰੇ ਸਨ ਮਿਸਲ ਗੁਲਾਬ ਯਾਰ ਲੋ ਜੀ ਸਾਹਿਬੋ ਇਹ ਸਨ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਜਨਾਬ ਆਰਫ ਯਾਰ ਸੋਲਵੀ ਸਾਹਿਬ ਤਸ਼ਰੀਫ ਲਿਆਏ ਨਾ ਸਿਰਫ ਸਾਡਾ ਮਾਣ ਵਧਾਇਆ ਬਲਕਿ ਪਿਆਰਿਓ ਆਪਣੀ ਬੜੀ ਹੋਈ ਮੱਤ ਭਰੀ ਸ਼ਾਇਰੀ ਦੇ ਨਾਲ ਵੀ ਸਾਨੂੰ ਨਵਾਜ਼ਿਆ ਮੈਨੂੰ ਯਕੀਨ ਹੈ ਕਿ ਇਨਸ਼ਾਅੱਲਾ ਅਗਰ ਤੁਸੀਂ ਇਹਨਾਂ ਦੇ ਕਲਾਮ ਨੂੰ ਸੁਣ ਕੇ ਸਮਝ ਲਿਆ ਤੇ ਅਲਹਮਦੁਲਿਲਾ ਹਯਾਤੀ ਦੇ ਸਫ਼ਰ ਦੇ ਵਿੱਚ ਤੁਹਾਡੇ ਵਾਸਤੇ ਮਿਸ਼ਲ ਰਾਹ ਸਾਬਤ ਹੋਵੇਗਾ ਇਹਦੇ ਨਾਲ ਹੀ ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ
ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ